ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅੱਜ ਫਿਰ ਤਰਸ ਵਰਤਿਆ। ਸਾਨੂੰ ਮਹਿਰਾਮਤ ਦਾ ਖਾਤਾ ਖੋਲ ਕੇ ਪਿਤਾ ਜੀ ਨੇ ਆਪਣੀ ਗੋਦ ਦੇ ਵਿੱਚ ਬਿਠਾਇਆ। ਸਿਰ ਝੁਕਾ ਕੇ ਇੱਕ ਵਾਰੀ ਪਿਆਰ ਨਾਲ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਤੇ ਨਾਲ ਅਰਦਾਸ ਕਰਿਓ, ਪਿਤਾ ਜੀ ਇਸੇ ਤਰ੍ਹਾਂ ਆਪਣਾ ਤਰਸ ਬਣਾਈ ਰੱਖਣ। ਨੇਕ ਇਨਸਾਨ ਬਣਨ ਦੇ ਵਾਸਤੇ ਅੱਜ ਫਿਰ ਮੈਂ ਕੁਝ ਨਵੀਆਂ ਵਿਚਾਰਾਂ ਲੈ ਕੇ ਤੁਹਾਡੇ ਸਮਕਸ਼, ਤੁਹਾਡੇ ਸਨਮੁਖ ਹਾਜ਼ਰ ਹੋਇਆ। ਆਓ ਇਹ ਵਿਚਾਰਾਂ ਦੀ ਪ੍ਰਾਰੰਭਤਾ ਕਰੀਏ, ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਉਸ ਤੋਂ ਪਹਿਲਾਂ ਸਨਿਮਰ ਬੇਨਤੀ, ਇਹ YouTube ਦਾ ਜਿਹੜਾ ਲਿੰਕ ਹੈ ਤੁਹਾਡੇ ਤੱਕ ਪਹੁੰਚ ਚੁੱਕਿਆ। ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਇਹ ਲਿੰਕ ਸ਼ੇਅਰ ਕਰੋ। 25 25 30 30 50 50 ਜਾਣਿਆਂ ਨੂੰ ਇਹ ਸਾਡੇ YouTube ਚੈਨਲ ਦਾ ਲਿੰਕ ਭੇਜੋ ਔਰ ਉਹਨਾਂ ਨੂੰ ਵੀ ਕਹੋ ਗਾਂ 50 50 ਜਾਣਿਆਂ ਨੂੰ ਇਹ ਲਿੰਕ ਸ਼ੇਅਰ ਕਰਨ ਬਾਰੇ। ਅੱਗੇ ਤੋਂ ਅੱਗੇ ਸਮਾਗਮ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਸਾਡਾ ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਰੋਜ਼ਾਨਾ ਦੇ ਕੀਰਤਨ ਦੀ ਜਾਣਕਾਰੀ, ਹੋਰ ਜੋ ਮੈਂ ਨਵੇਂ ਕਲਿੱਪ ਇਸ ਚੈਨਲ ਤੇ ਪਾ ਰਿਹਾ, ਸਾਰੇ ਕਲਿੱਪ ਤੁਹਾਡੇ ਤੱਕ ਪਹਿਲੇ ਪਹੁੰਚ ਸਕਣ। ਇਹਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਸਾਡਾ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਨੂੰ ਵੀ ਲਾਈਕ ਕਰਿਓ, ਫੋਲੋ ਕਰਿਓ, ਸ਼ੇਅਰ ਵੀ ਕਰਿਓ। ਇੰਸਟਾਗ੍ਰਾਮ ਤੇ ਟਵਿੱਟਰ ਤੇ ਵੀ ਤੁਸੀਂ ਸਾਡਾ ਨਾਮ ਭਰ ਕੇ ਸਾਨੂੰ ਫੋਲੋ ਕਰ ਸਕਦੇ ਹੋ। ਤਾਂ ਖੈਰ ਆਓ, ਜਿੱਥੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਬੈਠੇ ਨੇ, ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਬੇਨਤੀ ਇੱਕ ਵਾਰੀ ਕਰ ਲਓ, ਰਸਨਾ ਨੂੰ ਪਵਿੱਤਰ ਰੱਖੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਨੇ ਇਹ ਬੜੀ ਪਿਆਰੀ ਤੇ ਸੱਚਾਈ ਵਾਲੀ ਗੱਲ ਕਹੀ ਹੈ ਔਰ ਮੈਨੂੰ ਬੜਾ ਕੁਝ ਮਿਲਿਆ ਇਹ ਗੱਲ ਨੂੰ ਸੁਣ ਕੇ। ਉਹ ਕਹਿੰਦਾ ਤੂੰ ਆਪਣੀਆਂ ਖੂਬੀਆਂ ਲੱਭ ਲੈ, ਕਮੀਆਂ ਕੱਢਣ ਵਾਸਤੇ ਲੋਕ ਨੇ। ਜੋ ਤੇਰੇ ਅੰਦਰ ਖੂਬੀਆਂ ਨੇ ਨਾ, ਉਹ ਖੂਬੀਆਂ ਨੂੰ ਪਛਾਣ। ਜੋ ਤੇਰੇ ਅੰਦਰ ਗੁਣ ਨੇ, ਉਹ ਗੁਣਾਂ ਨੂੰ ਪਛਾਣ ਤੇ ਉਹਨਾਂ ਗੁਣਾਂ ਨੂੰ ਵਧਾ। ਜਿੰਨੀਆਂ ਕਮੀਆਂ ਨੇ, ਯਤਨ ਕਰ ਉਹਨਾਂ ਨੂੰ ਕੱਢਣ ਦਾ। ਨਿਤਾ ਪ੍ਰਤੀ ਆਪਣੇ ਅੰਦਰ ਗੁਣਾਂ ਨੂੰ ਵਧਾ। ਆਪਣੇ ਗੁਣਾਂ ਦੇ ਵਿੱਚ ਕਿਵੇਂ ਵਾਧਾ ਕਰਨਾ, ਹਰ ਵੇਲੇ ਇਹ ਸੋਚ। ਬੜੀ ਪਿਆਰੀ ਗੱਲ ਕਹੀ। ਕਹਿੰਦਾ ਤੂੰ ਆਪਣੀਆਂ ਖੂਬੀਆਂ ਲੱਭ ਲੈ, ਕਮੀਆਂ ਲੱਭਣ ਲਈ ਤੇ ਲੋਕ ਨੇ। ਜੇ ਰੱਖਣਾ ਹੈ ਤੇ ਕਦਮ ਅੱਗੇ ਵੱਲ ਰੱਖ, ਪਿੱਛੇ ਖਿੱਚਣ ਦੇ ਲਈ ਲੋਕ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਈ ਤੁਹਾਡੇ ਸਪੋਰਟਰ ਵੀ ਨੇ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਪਿਆਰਿਓ, ਜਿਹੜੇ ਚਾਹੁੰਦੇ ਨੇ ਕਿ ਤੁਸੀਂ ਕਿਸੇ ਵੀ ਹਾਲ ਦੇ ਵਿੱਚ ਤਰੱਕੀ ਨਾ ਕਰੋ। ਤੁਹਾਡੀਆਂ ਲੱਤਾਂ ਖਿੱਚਦੇ ਨੇ, ਤੁਹਾਨੂੰ ਪਛਾੜਨ ਦੀ ਵਾਰ-ਵਾਰ ਕੋਸ਼ਿਸ਼ ਕਰਦੇ ਨੇ। ਇਹਨਾਂ ਦੇ ਨਾਲ ਵੀ ਈਰਖਾ ਨਹੀਂ ਕਰਨੀ। ਹਾਂ, ਇਹਨਾਂ ਤੋਂ ਸੁਚੇਤ ਜ਼ਰੂਰ ਹੋਣਾ। ਸੁਚੇਤ ਜਿਵੇਂ ਪਾਤਸ਼ਾਹ ਸਾਈਂ ਦੇ ਬਚਨ ਨੇ ਨਾ, ਸਿੱਖ ਨੇ ਪਿਆਰਿਓ ਰਾਜਨੀਤੀ ਦੀ ਵੀ ਨੌਲੇਜ ਰੱਖਣੀ ਹੈ। ਕਿਉਂ ਰੱਖਣੀ ਹੈ? ਕਿਸੇ ਦਾ ਮਾੜਾ ਕਰਨ ਲਈ ਨਹੀਂ, ਕਿ ਤੁਹਾਡੇ ਉੱਤੇ ਕੋਈ ਗਲਤ ਚਾਲ ਨਾ ਚੱਲੇ, ਇਸ ਚੀਜ਼ ਤੋਂ ਬਚਣ ਦੇ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਪਿਆਰੀ ਗੱਲ ਹੈ, ਧਿਆਨ ਨਾਲ ਸੁਣਿਓ। ਕਹਿੰਦਾ ਤੂੰ ਆਪਣੀਆਂ ਖੂਬੀਆਂ ਲੱਭ, ਕਮੀਆਂ ਕੱਢਣ ਵਾਸਤੇ ਤੇ ਲੋਕ ਨੇ। ਜੇ ਰੱਖਣਾ ਹੈ ਤੇ ਕਦਮ ਅੱਗੇ ਵੱਲ ਰੱਖ, ਪਿੱਛੇ ਖਿੱਚਣ ਦੇ ਲਈ ਲੋਕ ਨੇ। ਸੁਪਨੇ ਵੇਖਣੇ ਨੇ ਤੇ ਉੱਚੇ ਵੇਖ, ਨੀਵਾਂ ਦਿਖਾਉਣ ਲਈ ਤੇ ਲੋਕ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੁਪਨੇ ਵੇਖਣੇ ਆ ਤੇ ਉੱਚੇ ਵੇਖ। ਸੁਪਨੇ ਵੇਖਣੇ ਨੇ ਤੇ ਉੱਚੇ ਵੇਖ, ਨੀਵਾਂ ਵਿਖਾਉਣ ਲਈ ਤੇ ਲੋਕ ਨੇ। ਤੂੰ ਆਪਣੇ ਚੰਗੇ ਕੰਮਾਂ ਵੱਲ ਧਿਆਨ ਰੱਖ, ਪੋਜ਼ਿਟਿਵਿਟੀ ਆਪਣੇ ਅੰਦਰ ਲੈ ਕੇ ਅੱਗੇ ਵੱਲ ਵੱਧ। ਜਿਹੜੇ ਤੈਨੂੰ ਨੈਗੇਟਿਵ ਕਰਦੇ ਨੇ, ਜਿਹੜੇ ਤੈਨੂੰ ਪਛਾੜਦੇ ਨੇ,
ਜਿਹੜੇ ਤੈਨੂੰ ਲਤਾੜਦੇ ਨੇ ਉਹਨਾਂ ਦੀ ਪਰਵਾਹ ਨਾ ਕਰ, ਉਹਨਾਂ ਵੱਲ ਵੇਖ ਜਿਹੜੇ ਹਰ ਹਾਲ ਦੇ ਵਿੱਚ ਤੇਰੇ ਨਾਲ ਖੜੇ ਨੇ। ਹੈ ਜੀ, ਸੁਪਨੇ ਵੇਖਣੇ ਨੇ ਤੇ ਉੱਚੇ ਵੇਖ, ਨੀਵਾਂ ਵਿਖਾਉਣ ਲਈ ਤੇ ਲੋਕ ਨੇ। ਆਪਣੇ ਅੰਦਰ ਜਨੂਨ ਦੀ ਚਿੰਗਾਰੀ ਭੜਕਾ, ਜਲਣ ਵਾਸਤੇ ਤੇ ਲੋਕ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕੋਈ ਵੀ ਕੰਮ ਹੈ ਨਾ ਜਨੂਨ ਨਾਲ ਕਰ, ਜਨੂਨ ਦੀ ਚਿੰਗਾਰੀ ਆਪਣੇ ਅੰਦਰ ਰੱਖ ਕੇ ਬਸ ਚੱਲ ਪੈ, ਚੱਲ ਪੈ, ਵੱਧਦਾ ਜਾ ਅੱਗੇ ਵੱਲ। ਤੇਰੀ ਇਸ ਚਿੰਗਾਰੀ ਵੱਲ ਵੇਖ ਕੇ ਨਾ ਕਈ ਸੜਨਗੇ, ਉਹਨਾਂ ਦੀ ਪਰਵਾਹ ਨਾ ਕਰ, ਬਸ ਪਰਵਾਹ ਕਰ ਆਪਣੇ ਆਪ ਦੀ, ਆਪਣੇ ਚੰਗੇ ਕੰਮਾਂ ਦੀ ਪਰਵਾਹ ਕਰ, ਆਪਣੇ ਮਾਲਕ ਪਰਮੇਸ਼ਰ ਦੀ, ਉਹਦੇ ਪਿਆਰੇ ਸ਼ਹੀਦ ਸਿੰਘਾਂ ਦੀ। ਬਾਕੀ ਇਹ ਲੋਕਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿੰਨੀ ਪਿਆਰੀ ਗੱਲ ਏ। ਕਹਿੰਦੇ ਆਪਣੇ ਅੰਦਰ ਜਨੂਨ ਦੀ ਚਿੰਗਾਰੀ ਭੜਕਾ, ਜਲਣ ਦੇ ਲਈ ਲੋਕ ਨੇ। ਜੇ ਬਣਾਉਣੀਆਂ ਨੇ ਤੇ ਯਾਦਾਂ ਬਣਾ, ਗੱਲਾਂ ਬਣਾਉਣ ਲਈ ਤੇ ਲੋਕ ਨੇ। ਜੇ ਬਣਾਉਣੀਆਂ ਨਾ ਤੇ ਚੰਗੀਆਂ ਯਾਦਾਂ ਬਣਾ, ਯਾਦਾਂ। ਇਹੋ ਜੇ ਕੰਮ ਕਰ ਲਾਈਫ ਦੇ ਵਿੱਚ ਕਿ ਲੋਕ ਤੇਰੇ ਜਾਣ ਤੋਂ ਬਾਅਦ ਵੀ ਕਹਿਣ, ਹਾਂ ਕੋਈ ਮਰਦ ਦਾ ਪੁੱਤਰ ਆਇਆ ਸੀ ਧਰਤੀ ਦੇ ਉੱਤੇ ਜਿਨੇ ਇਹੋ ਜਿਹਾ ਇਨਕਲਾਬ ਲਿਆਂਦਾ, ਕਈਆਂ ਦਾ ਜੀਵਨ ਤਬਦੀਲ ਕਰਕੇ ਰੱਖਦਾ। ਜੇ ਬਣਾਉਣੀਆਂ ਨੇ ਤੇ ਯਾਦਾਂ ਬਣਾ, ਗੱਲਾਂ ਬਣਾਉਣ ਲਈ ਤੇ ਲੋਕ ਨੇ। ਪਿਆਰ ਕਰਨਾ ਆਪਣੇ ਨਾਲ ਤੇ ਆਪਣੇ ਰੱਬ ਜੀ ਨਾਲ ਕਰ, ਦੁਸ਼ਮਣੀ ਕਰਨ ਦੇ ਲਈ ਤੇ ਲੋਕ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਪਿਆਰ ਕਰਨਾ ਹੈ ਨਾ ਆਪਣੇ ਨਾਲ ਕਰ, ਆਪਣੇ ਰੱਬ ਨਾਲ ਕਰ, ਰੱਬ ਦੀ ਬਣਾਈ ਹੋਈ ਖਲਕਤ ਦੇ ਨਾਲ ਕਰ। ਪਿਆਰਿਆ, ਕਿਸੇ ਨਾਲ ਵੈਰ ਵਿਰੋਧ ਨਾ ਕਰ, ਦੁਸ਼ਮਣੀ ਦੀ ਭਾਵਨਾ ਨਾ ਰੱਖ। ਮੈਂ ਕਹਿੰਦਾ ਜੇ ਹਰ ਬੰਦਾ ਹੀ ਇਹੋ ਚੀਜ਼ ਨੂੰ ਸਮਝ ਲਵੇ, ਕਦੀ ਕੋਈ ਕਿਸੇ ਦਾ ਬੁਰਾ ਕਰੇਗਾ ਹੀ ਨਹੀਂ, ਕਦੀ ਕੋਈ ਕਿਸੇ ਨਾਲ ਦੁਸ਼ਮਣੀ ਕਰੇਗਾ ਹੀ ਨਹੀਂ। ਜੇ ਹਰ ਬੰਦਾ ਇਹ ਚੀਜ਼ ਨੂੰ ਆਪਣੇ ਅੰਦਰ ਵਸਾ ਲਵੇ, ਪਿਆਰ ਕਰਨਾ ਹੈ ਤੇ ਖੁਦ ਨਾਲ ਕਰ, ਰੱਬ ਨਾਲ ਕਰ, ਪਰਮੇਸ਼ਰ ਨਾਲ ਕਰ, ਉਹਦੀ ਬਣਾਈ ਖਲਕਤ ਨਾਲ ਕਰ। ਦੁਸ਼ਮਣੀ ਕਰਨ ਦੇ ਲਈ ਤੇ ਲੋਕ ਨੇ। ਇਹ ਮੇਰੀ ਬੇਨਤੀ ਹੈ, ਕਿਸੇ ਦੀ ਪਰਵਾਹ ਨਾ ਕਰੋ, ਬਸ ਪਰਵਾਹ ਨਹੀਂ ਕਿਸੇ ਕੇਰੀ ਬਾਝ ਸੱਚੇ ਨਾ। ਆਪਣੇ ਮਾਲਕ ਤੋਂ ਬਿਨਾ, ਆਪਣੇ ਸਾਹਿਬ ਤੋਂ ਬਿਨਾ, ਗੁਰੂ ਰਾਮਦਾਸ ਉਹਦੇ ਪਿਆਰੇ ਸ਼ਹੀਦ ਸਿੰਘਾਂ ਤੋਂ ਬਿਨਾ ਕਿਸੇ ਦੀ ਪਰਵਾਹ ਨਾ ਕਰ। ਤੂੰ ਹੱਸੇਂਗਾ, ਲੋਕ ਹੱਸਣ ਤੇ ਵੀ ਕਿੰਤੂ ਕਰਨਗੇ, ਰੋਏਂਗਾ, ਰੋਣ ਤੇ ਵੀ ਉਂਗਲੀਆਂ ਉਠਾਉਣਗੇ। ਉਦਾਸ ਬੈਠਾ ਹੋਏਗਾ ਤਾਂ ਵੀ ਕਿਸੇ ਨੇ ਛੱਡਣਾ ਨਹੀਂ। ਤੇ ਜੇ ਪਿਆਰਿਆ ਚਾਰ ਬੰਦਿਆਂ 'ਚ ਬਹਿ ਕੇ ਹੱਸਦਾ ਮਜ਼ਾਕ ਕਰਦਾ ਹੋਏਗਾ ਤਾਂ ਵੀ ਇਹਨਾਂ ਨੇ ਗੱਲਾਂ ਹੀ ਬਣਾਉਣੀਆਂ ਨੇ। ਇਸ ਕਰਕੇ ਕਿਸੇ ਦੀ ਪਰਵਾਹ ਨਾ ਕਰੋ, ਪਰਵਾਹ ਬਸ ਆਪਣੇ ਮਾਲਕ ਦੀ ਕਰੋ ਤੇ ਜਨੂਨ ਦੇ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਨੂਨ ਦੇ ਨਾਲ ਅੱਗੇ ਵਧੋ ਤੇ ਪਿਆਰਿਓ ਕੋਸ਼ਿਸ਼ ਕਰੋ ਹਰ ਪਲ ਨੂੰ ਅੰਦਰੋਂ ਜਿਉਣ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਕਰੋ ਜਿਹੜਾ ਵੀ ਪਲ ਮੇਰੇ ਹੱਥ ਵਿੱਚ ਹੈ, ਜਿਹੜਾ ਸਮਾਂ ਮੇਰੇ ਹੱਥ ਵਿੱਚ ਹੈ, ਬਸ ਇਸ ਸਮੇਂ ਨੂੰ ਅਸਲੀਅਤ ਦੇ ਵਿੱਚ ਮੈਂ ਜਿਉਣਾ ਹੈ, ਜਿਉਣਾ। ਫਿਰ ਵੇਖਿਓ ਜ਼ਿੰਦਗੀ ਦਾ ਕਿੰਨਾ ਆਨੰਦ ਆਉਂਦਾ ਹੈ। ਤੇ ਜੇ ਇਹ ਪਲਾਂ ਨੂੰ ਐਵੇਂ ਹੱਥਾਂ ਚੋਂ ਲੰਘਾ ਦਿਓਗੇ ਨਾ, ਮੈਂ ਰੋਜ਼ ਕਿਉਂ ਕਹਿੰਦਾ 3 ਤੋਂ 4 ਬੈਠਿਆ ਕਰੋ ਜੀ, ਸਾਰੇ ਕੰਮਾਂ ਨੂੰ ਛੱਡ ਕੇ ਬਹਿ ਜਾਇਆ ਕਰੋ। ਕਾਰਨ ਕੀ ਹੈ? ਬਸ ਆਹੀ ਕਾਰਨ ਹੈ ਕਿ ਬਾਅਦ ਵਿੱਚ ਪਛਤਾਉਣਾ ਨਾ ਪੈ ਜਾਵੇ ਕਿ ਇਹ ਪਲਾਂ ਦਾ ਅਸੀਂ ਆਨੰਦ ਕਿਉਂ ਨਹੀਂ ਮਾਣਿਆ, ਅਸੀਂ ਬੈਠੇ ਕਿਉਂ ਨਹੀਂ। ਤਾਂ ਹੀ ਤੇ ਮੈਂ ਕਹਿੰਦਾ ਇਹ ਜਿਹੜਾ ਸਮਾਗਮ ਤੁਸੀਂ ਰੋਜ਼ ਵੇਖਦੇ ਹੋ, ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ ਦੋਸਤਾਂ ਨੂੰ, ਪਿੰਡਾਂ ਵਿੱਚ, ਨਗਰਾਂ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ ਇਹ ਸਮਾਗਮ ਬਾਰੇ ਦੱਸਿਆ ਕਿ ਨਹੀਂ? ਨਹੀਂ ਦੱਸਿਆ? ਦੱਸੋ ਉਹਨਾਂ ਨੂੰ ਕੋ ਕੱਢਿਆ ਕਰੋ 1 ਘੰਟੇ ਦਾ ਟਾਈਮ, ਦੇਖਿਆ ਕਰੋ, ਜੁੜਿਆ ਕਰੋ, ਕਿਉਂਕਿ ਜਦੋਂ ਇਹ ਸਮਾਂ ਹੱਥੋਂ ਨਿਕਲ ਗਿਆ ਫਿਰ ਪਛਤਾਵੇ ਤੋਂ ਬਿਨਾਂ ਕੁਝ ਹੱਥ ਨਹੀਂ ਆਉਣਾ। ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਯਤਨ ਕਰੀਏ ਇੱਕ ਪਲ ਦਾ ਆਨੰਦ ਲਈਏ, ਯਤਨ ਕਰੀਏ ਇੱਕ ਸੈਕਿੰਡ ਨੂੰ ਸਹੀ ਢੰਗ ਦੇ ਨਾਲ ਜੀਵੀਏ। ਬੱਦਲਾਂ ਦੇ ਕੋਲੋਂ ਪਾਣੀ ਦਾ ਹਿਸਾਬ ਜਿਹੜਾ
ਬੱਦਲ ਵਰਦੇ ਨੇ ਨਾ, ਬੱਦਲਾਂ ਦੇ ਪਾਣੀ ਦਾ ਹਿਸਾਬ ਸਮੁੰਦਰ ਕੋਲੋਂ ਕੌਣ ਪੁੱਛੇਗਾ? ਹੈ ਜੀ, ਇਹ ਬੜੀ ਪਿਆਰੀ ਗੱਲ ਹੈ। ਕਹਿੰਦਾ ਬੱਦਲਾਂ ਦੇ ਪਾਣੀ ਦਾ ਹਿਸਾਬ ਸਮੁੰਦਰ ਦੇ ਕੋਲੋਂ ਕੌਣ ਪੁੱਛੇਗਾ? ਜ਼ਿੰਦਗੀ ਇੱਕ ਕਿਤਾਬ, ਰੋਜ਼ ਖੁੱਲਦਾ ਹੈ ਇੱਕ ਪੰਨਾ, ਪੰਨਿਆਂ ਦਾ ਹਿਸਾਬ ਕਿਸਮਤ ਦੇ ਕੋਲੋਂ ਕੌਣ ਪੁੱਛੇਗਾ? ਬੜੀ ਪਿਆਰੀ ਗੱਲ ਫਿਰ ਮੈਂ ਦੁਹਰਾ ਰਿਹਾ। ਕਹਿੰਦੇ ਬੱਦਲਾਂ ਦੇ ਪਾਣੀ ਦਾ ਹਿਸਾਬ ਸਮੁੰਦਰ ਦੇ ਕੋਲੋਂ ਕੌਣ ਪੁੱਛੇਗਾ? ਜ਼ਿੰਦਗੀ ਇੱਕ ਕਿਤਾਬ, ਰੋਜ਼ ਖੁੱਲਦਾ ਹੈ ਇੱਕ ਪੰਨਾ, ਪੰਨਿਆਂ ਦਾ ਹਿਸਾਬ ਕਿਸਮਤ ਦੇ ਕੋਲੋਂ ਕੌਣ ਪੁੱਛੇਗਾ? ਜਿਹੜੇ ਲਮਹੇ ਰਹਿ ਗਏ ਪੰਨਿਆਂ ਦੇ ਨਾਲ ਚਿਪਕੇ, ਜਿਹੜੇ ਪੰਨੇ ਰਹਿ ਗਏ ਲਮਹਿਆਂ ਦੇ ਨਾਲ ਚਿਪਕੇ, ਜਿਹੜੇ ਲਮਹੇ ਰਹਿ ਗਏ ਪੰਨਿਆਂ ਦੇ ਨਾਲ ਚਿਪਕੇ, ਉਹਨਾਂ ਨੂੰ ਨਾ ਜੀਣ ਪਾਉਣ ਦਾ ਹਿਸਾਬ ਜ਼ਿੰਦਗੀ ਦੇ ਕੋਲੋਂ ਕੌਣ ਪੁੱਛੇਗਾ? ਜਿਹੜੇ ਲਮਹੇ ਜ਼ਿੰਦਗੀ ਦੀ ਕਿਤਾਬ ਦੇ ਪੰਨਿਆਂ ਦੇ ਨਾਲ ਹੀ ਚਿਪਕੇ ਰਹਿ ਗਏ, ਜਿਨ੍ਹਾਂ ਨੂੰ ਤੂੰ ਜੀਵਿਆ ਹੀ ਨਹੀਂ, ਤੂੰ ਉਹ ਪੰਨਿਆਂ ਨੂੰ ਜੀਵਿਆ ਨਹੀਂ, ਬਸ ਉਹ ਪੰਨਿਆਂ ਨੂੰ ਐਵੇਂ ਅਜਾਇਆਂ ਲੰਘਾ ਦਿੱਤਾ। ਇਹ ਪਿਆਰਿਆ, ਜਿਹੜੇ ਲਮਹੇ ਰਹਿ ਗਏ ਪੰਨਿਆਂ ਦੇ ਨਾਲ ਚਿਪਕੇ, ਉਹਨਾਂ ਨੂੰ ਨਾ ਜੀ ਪਾਉਣ ਦਾ ਹਿਸਾਬ ਜ਼ਿੰਦਗੀ ਦੇ ਕੋਲੋਂ ਕੌਣ ਪੁੱਛੇਗਾ? ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਿਆਰਿਓ, ਮੇਰੀ ਬੇਨਤੀ ਏ, ਜਿਹੜਾ ਵੀ ਸਮਾਂ ਹੱਥ ਵਿੱਚ ਹੈ ਨਾ, ਯਤਨ ਕਰੋ ਹਰ ਇੱਕ ਸੈਕਿੰਡ ਦਾ ਲਾਭ ਲਓ, ਹਰ ਇੱਕ ਸੈਕਿੰਡ ਨੂੰ ਜੀਵੋ। ਯਤਨ ਕਰੋ ਹਰ ਸੈਕਿੰਡ ਦੇ ਵਿੱਚ ਆਪਣੇ ਮਾਲਕ ਸਾਈਂ ਦੀ ਯਾਦ ਆਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਯਤਨ ਕਰੋ ਜ਼ਿੰਦਗੀ ਦੇ ਆ ਜਿਹੜੇ ਲਮਹੇ ਨੇ ਨਾ, ਇਹ ਜਿਹੜੇ ਪਲ ਨੇ, ਜਿਹੜੇ ਦੁਬਾਰਾ ਹੱਥ ਆਉਣੇ ਹੀ ਨਹੀਂ, ਇਹ ਪਲਾਂ ਦੇ ਵਿੱਚ ਦੂਜਿਆਂ ਦਾ ਭਲਾ ਹੋਵੇ, ਇਹ ਪਲਾਂ ਦੇ ਵਿੱਚ ਆਪਣੇ ਮਾਲਕ ਦੀ ਯਾਦ ਹੋਵੇ, ਇਹ ਪਲਾਂ ਦੇ ਵਿੱਚ ਡਟ ਕੇ ਮਿਹਨਤ ਹੋਵੇ, ਇਹ ਪਲਾਂ ਦੇ ਵਿੱਚ ਪਿਆਰਿਆ ਡਟ ਕੇ ਬੰਦਗੀ ਹੋਵੇ, ਇਹਨਾਂ ਪਲਾਂ ਦੇ ਵਿੱਚ ਡਟ ਕੇ ਸੰਗਤ ਵਿੱਚ ਬਹਿਣਾ ਹੋਵੇ, ਇਹਨਾਂ ਪਲਾਂ ਦੇ ਵਿੱਚ ਕਿਸੇ ਰੋਂਦੇ ਹੋਏ ਚਿਹਰੇ ਤੇ ਮੁਸਕਰਾਹਟ ਕਿਵੇਂ ਲਿਆਉਣੀ ਏ, ਆਹ ਕਰਮ ਹੋਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ ਹੈ, ਔਰ ਮੇਰਾ ਤੁਹਾਨੂੰ ਪਤਾ ਹੀ ਹੈ ਸੁਭਾਅ, ਜਿੱਥੋਂ ਵੀ ਚੰਗੀਆਂ ਗੱਲਾਂ ਮਿਲਦੀਆਂ ਨੇ, ਮੈਂ ਇਹ ਸਾਰੀਆਂ ਗੱਲਾਂ ਦੀ ਇੱਕ ਮਾਲਾ ਬਣਾ ਕੇ ਯਤਨ ਕਰਦਾ, ਰੋਜ਼ ਇੱਕ ਨਵੀਂ ਮਾਲਾ ਤੁਹਾਡੇ ਚਰਨਾਂ ਵਿੱਚ ਰੱਖਾਂ, ਤੁਹਾਨੂੰ ਭੇਟ ਕਰਾਂ, ਤੇ ਇਹ ਮਾਲਾ ਗਲੇ ਵਿੱਚ ਪਾ ਲਿਆ ਕਰੋ। ਮਤਲਬ ਕਿ ਇਹ ਜਿੰਨੀਆਂ ਮਾਲਾ ਨੇ ਨਾ, ਮੈਂ ਰੋਜ਼ ਦੇ ਇਹਨਾਂ ਗੁਣਾਂ ਦੀਆਂ ਨਵੀਆਂ ਗੱਲਾਂ ਦੀਆਂ, ਇਹ ਗੱਲਾਂ ਨੂੰ ਸੋਚੋ, ਵਿਚਾਰੋ, ਵਿਚਾਰਨ ਤੋਂ ਬਾਅਦ ਅਮਲੀ ਜਾਮਾ ਜ਼ਰੂਰ ਪਹਿਨਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਿਰ ਤਬਦੀਲੀ ਆਏਗੀ ਹੀ ਆਏਗੀ, ਜੋ ਮਰਜ਼ੀ ਕਰ ਲੋ, ਜੀਵਨ ਬਦਲੇਗਾ ਹੀ ਬਦਲੇਗਾ, ਹੈ ਜੀ। ਅਗਲੀ ਗੱਲ ਵੀ ਬੜੀ ਪਿਆਰੀ ਹੈ, ਔਰ ਮੈਨੂੰ ਇਹ ਬੜੀ ਅੱਛੀ ਲੱਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਘਰ ਬਣਾਉਣ ਦੇ ਵਿੱਚ ਵਕਤ ਲੱਗਦਾ ਹੈ, ਪਰ ਮਿਟਾਉਣ ਵਿੱਚ ਪਲ ਨਹੀਂ ਲੱਗਦਾ। ਕਈ ਮਹੀਨੇ, ਕਈ ਵਾਰੀ ਸਾਲ, 2-2, 3-3 ਸਾਲ ਲੱਗ ਜਾਂਦੇ ਨੇ ਮਕਾਨ ਬਣਾਉਂਦੇ ਆ, ਪਰ ਜਦੋਂ ਢਾਉਣਾ ਹੈ ਨਾ, ਪਲਾਂ ਦੇ ਵਿੱਚ, ਮਿੰਟਾਂ ਸਕਿੰਟਾਂ ਵਿੱਚ, ਘੰਟਿਆਂ ਦੇ ਵਿੱਚ ਹੀ ਵੱਡੇ ਤੋਂ ਵੱਡੀ ਬਿਲਡਿੰਗ ਬੰਦਾ ਢਾ ਦਿੰਦਾ ਹੈ, ਵੱਡੀ ਤੋਂ ਵੱਡੀ ਬਿਲਡਿੰਗ ਡਿੱਗ ਜਾਂਦੀ ਹੈ। ਘਰ ਬਣਾਉਣ ਵਿੱਚ ਵਕਤ ਲੱਗਦਾ ਹੈ, ਪਰ ਮਿਟਾਉਣ ਵਿੱਚ ਪਲ ਨਹੀਂ ਲੱਗਦਾ। ਦੋਸਤੀ ਬੜੀ ਮੁਸ਼ਕਲ ਨਾਲ ਬਣਦੀ ਏ, ਪਰ ਦੁਸ਼ਮਣੀ ਬਣਾਉਣ ਵਿੱਚ ਕਦੀ ਵਕਤ ਨਹੀਂ ਲੱਗਦਾ। ਕਿਸੇ ਦੇ ਨੇੜੇ ਜਾਣਾ ਹੈ ਨਾ ਤੂੰ, ਵਕਤ ਲੱਗ ਜਾਏਗਾ, ਵਕਤ। ਪਰ ਜੇ ਕਿਸੇ ਨਾਲ ਦੁਸ਼ਮਣੀ ਪਾਉਣੀ ਹੈ, ਜਰਾ ਜਿੰਨੇ ਗਲਤ ਬੋਲਦੇ ਜ਼ੁਬਾਨ ਤੋਂ, ਉਸੇ ਵੇਲੇ ਦੁਸ਼ਮਣ ਬਣ ਜਾਣਗੇ ਤੇਰੇ। ਦੋਸਤੀ ਬੜੀ ਮੁਸ਼ਕਲ ਨਾਲ ਬਣਦੀ ਏ, ਪਰ ਦੁਸ਼ਮਣੀ ਦੇ ਵਿੱਚ ਵਕਤ ਨਹੀਂ ਲੱਗਦਾ।
ਗੁਜ਼ਰ ਜਾਂਦੀ ਹੈ ਉਮਰ ਰਿਸ਼ਤੇ ਬਣਾਉਣ ਵਿੱਚ, ਪਰ ਰਿਸ਼ਤਿਆਂ ਨੂੰ ਵਿਗਾੜਨ ਦੇ ਵਿੱਚ ਵਕਤ ਨਹੀਂ ਲੱਗਦਾ। ਸਾਰੀ ਜ਼ਿੰਦਗੀ ਬੰਦਾ ਰਿਸ਼ਤੇ ਕਈ ਵਾਰੀ ਨਿਭਾਉਂਦਾ ਰਹਿੰਦਾ, ਬਣਾਉਂਦਾ ਰਹਿੰਦਾ, ਪਰ ਜਰਾ ਜਿੰਨੇ ਤੂੰ ਗਲਤ ਬੋਲ ਬੋਲੇ, ਜਰਾ ਜਿੰਨਾ ਗਲਤ ਵਿਹਾਰ ਕੀਤਾ, ਜਰਾ ਜਿੰਨਾ ਗਲਤ ਸਲੂਕ ਕੀਤਾ, ਕਈ ਸਾਲਾਂ ਦੇ ਬਣੇ ਹੋਏ ਰਿਸ਼ਤੇ ਮਿੰਟਾਂ ਸਕਿੰਟਾਂ ਵਿੱਚ ਟੁੱਟ ਜਾਂਦੇ ਨੇ। ਇਹੋ ਜੀ ਸਿਚੁਏਸ਼ਨ ਵੀ ਆ ਜਾਂਦੀ ਹੈ। ਉਹੋ ਹੀ ਬੱਚਾ ਹੈ ਜਿਹਨੂੰ ਮਾਂ ਨੇ ਜੰਮਿਆ ਹੈ, ਬਾਪ ਨੇ ਆਪਣੇ ਹੱਥਾਂ ਨਾਲ ਲਾਡਾਂ ਨਾਲ ਪਾਲਿਆ, ਪਰ ਇਹੋ ਜਿਹਾ ਵਕਤ ਵੀ ਆ ਜਾਂਦਾ ਹੈ ਪਿਓ ਹੀ ਬੱਚੇ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੰਦਾ। ਮੈਂ ਤੇਰਾ ਚਿਹਰਾ ਨਹੀਂ ਵੇਖਣਾ ਚਾਹੁੰਦਾ, ਕਿਉਂ? ਤੇਰੀ ਬੋਲ ਬਾਣੀ ਸਹੀ ਨਹੀਂ, ਤੂੰ ਕੰਮ ਸਹੀ ਨਹੀਂ ਕਰਦਾ। ਹਾਂਜੀ, ਸੱਚਾਈ ਹੈ, ਸੱਚਾਈ ਸਾਡੇ ਸਾਹਮਣੇ ਇਹ ਰੋਜ਼ ਬੀਤਦੀਆਂ ਨੇ ਗੱਲਾਂ। ਬੜੀ ਪਿਆਰੀ ਇਹ ਗੱਲ ਕਹੀ, ਕਹਿੰਦੇ ਗੁਜ਼ਰ ਜਾਂਦੀ ਹੈ ਉਮਰ ਰਿਸ਼ਤੇ ਬਣਾਉਣ ਦੇ ਵਿੱਚ, ਪਰ ਵਿਗੜਨ ਦੇ ਵਿੱਚ ਵਕਤ ਨਹੀਂ ਲੱਗਦਾ। ਜੋ ਕਮਾਉਂਦਾ ਹੈ ਮਹੀਨਿਆਂ ਦੇ ਵਿੱਚ ਆਦਮੀ, ਉਹਨੂੰ ਕਮਾਉਣ ਵਿੱਚ ਵਕਤ ਨਹੀਂ ਲੱਗਦਾ। ਜੋ ਮਹੀਨਿਆਂ ਦੇ ਵਿੱਚ ਕਮਾਈ ਕੀਤੀ, ਸਾਲਾਂ ਵਿੱਚ ਕਮਾਈ ਕੀਤੀ ਨਾ ਪਿਆਰਿਓ, ਜਦੋਂ ਉਹ ਕਮਾਈ ਨੂੰ ਉਜਾੜਨ ਤੇ ਆ ਜੇ ਨਾ ਬੰਦਾ, ਉਹਨੂੰ ਵਕਤ ਨਹੀਂ ਲੱਗਦਾ। ਮਹੀਨਿਆਂ ਦੀ ਜਿਹੜੀ ਕੀਤੀ ਕਮਾਈ ਹੈ ਨਾ, ਉਹ ਮਿੰਟਾਂ ਸਕਿੰਟਾਂ ਵਿੱਚ, ਘੰਟਿਆਂ ਦੇ ਵਿੱਚ ਇਦਾਂ ਉਜਾੜ ਦਿੰਦਾ ਬੰਦਾ। ਫਿਰ ਸੁਣ ਲਓ, ਮੈਂ ਦੁਹਰਾ ਰਿਹਾ ਗੱਲ। ਕਹਿੰਦੇ ਘਰ ਬਣਾਉਣ ਦੇ ਵਿੱਚ ਵਕਤ ਲੱਗਦਾ ਹੈ, ਪਰ ਮਿਟਾਉਣ ਦੇ ਵਿੱਚ ਪਲ ਵੀ ਨਹੀਂ ਲੱਗਦਾ, ਵਕਤ ਵੀ ਨਹੀਂ ਲੱਗਦਾ। ਦੋਸਤੀ ਬੜੀ ਮੁਸ਼ਕਲ ਦੇ ਨਾਲ ਬਣਦੀ ਏ, ਪਰ ਦੁਸ਼ਮਣੀ ਵਿੱਚ ਵਕਤ ਨਹੀਂ ਲੱਗਦਾ। ਗੁਜ਼ਰ ਜਾਂਦੀ ਹੈ ਉਮਰ ਰਿਸ਼ਤੇ ਬਣਾਉਣ ਦੇ ਵਿੱਚ, ਪਰ ਰਿਸ਼ਤੇ ਵਿਗਾੜਨ ਦੇ ਵਿੱਚ ਵਕਤ ਨਹੀਂ ਲੱਗਦਾ। ਜੋ ਕਮਾਉਂਦਾ ਹੈ ਮਹੀਨਿਆਂ 'ਚ ਆਦਮੀ, ਉਹਨੂੰ ਗਵਾਉਣ ਵਿੱਚ ਵਕਤ ਨਹੀਂ ਲੱਗਦਾ। ਪਲ ਪਲ ਕਰਕੇ ਬੀਤ ਜਾਂਦੀ ਹੈ ਜ਼ਿੰਦਗੀ। ਹਾਂਜੀ, ਪਲ ਪਲ ਕਰਕੇ ਉਮਰ ਪਾਉਂਦੀ ਹੈ ਜ਼ਿੰਦਗੀ। ਫਿਰ ਸੁਣ ਲਓ, ਪਲ ਪਲ ਕਰਕੇ ਉਮਰ ਪਾਉਂਦੀ ਹੈ ਜ਼ਿੰਦਗੀ। ਪਲ ਪਲ ਕਰਕੇ ਬੰਦੇ ਦੀ ਉਮਰ ਚੱਲ ਰਹੀ ਹੈ। ਇੱਕ ਪਲ ਆਇਆ, ਉਦਾਂ ਕਹਿਣ ਵਿੱਚ ਆਉਂਦਾ ਮੈਂ ਥੋੜਾ ਹੋਰ ਵੱਡਾ ਹੋ ਗਿਆ, ਹੋਰ ਵੱਡਾ ਹੋ ਗਿਆ। ਪਲ ਪਲ ਕਰ ਉਮਰ ਪਾਉਂਦੀ ਹੈ ਜ਼ਿੰਦਗੀ। ਪਲ ਪਲ ਕਰਕੇ ਸਾਰੀ ਜ਼ਿੰਦਗੀ ਬਣ ਜਾਂਦੀ ਹੈ ਬੰਦੇ ਦੀ। ਪਲ ਪਲ ਕਰ ਉਮਰ ਪਾਉਂਦੀ ਹੈ ਜ਼ਿੰਦਗੀ, ਪਰ ਮਿਟ ਜਾਣ ਦੇ ਵਿੱਚ ਵਕਤ ਨਹੀਂ ਲੱਗਦਾ। 70 ਸਾਲ ਦੀ ਉਮਰ ਹੈ, 70 ਸਾਲ ਐਵੇਂ ਥੋੜੀ ਬਣ ਗਏ ਨੇ। ਸਕਿੰਟ ਸਕਿੰਟ ਕਰਕੇ, ਮਿੰਟ ਮਿੰਟ ਕਰਕੇ, ਮਿੰਟਾਂ ਤੋਂ ਬਾਅਦ ਫਿਰ ਘੰਟੇ, ਘੰਟਿਆਂ ਤੋਂ ਬਾਅਦ ਹਫ਼ਤੇ, ਹਫ਼ਤਿਆਂ ਦੇ ਮਹੀਨੇ, ਮਹੀਨਿਆਂ ਦੇ ਸਾਲ ਬਣੇ ਨੇ। ਪਲ ਪਲ ਕਰ ਉਮਰ ਪਾਉਂਦੀ ਹੈ ਜ਼ਿੰਦਗੀ, ਪਰ ਮਿਟ ਜਾਣ ਦੇ ਵਿੱਚ ਵਕਤ ਨਹੀਂ ਲੱਗਦਾ। 70 ਸਾਲ ਦੀ ਉਮਰ ਹੈ, 80 ਸਾਲ ਦੀ ਉਮਰ ਹੈ, ਬੈਠਿਆਂ ਬੈਠਿਆਂ ਹਾਰਟ ਅਟੈਕ ਹੋਇਆ, ਪਤਾ ਹੀ ਨਹੀਂ ਲੱਗਾ ਕਿੱਥੇ ਗਿਆ ਬੰਦਾ। ਸੱਚਾਈ ਹੈ ਨਾ। ਤੇ ਅਗਲੀ ਗੱਲ, ਜੋ ਉੱਡਦੇ ਨੇ ਅਹੰਕਾਰ ਦੇ ਆਸਮਾਨਾਂ ਦੇ ਵਿੱਚ, ਉਹਨਾਂ ਨੂੰ ਜ਼ਮੀਨ ਤੇ ਆਉਣ ਵਿੱਚ ਵਕਤ ਨਹੀਂ ਲੱਗਦਾ। ਜਿਹੜੇ ਬੰਦੇ ਅਹੰਕਾਰ ਦੇ ਅਸਮਾਨ ਵਿੱਚ ਹਰ ਵੇਲੇ ਉੱਡਦੇ ਨੇ ਨਾ, ਉਹਨਾਂ ਨੂੰ ਜ਼ਮੀਨ ਤੇ ਆਉਣ ਲੱਗਿਆਂ ਵਕਤ ਨਹੀਂ ਜੇ ਲੱਗਣਾ। ਤਾਂ ਹੀ ਤੇ ਮੈਂ ਵਾਰ-ਵਾਰ ਕਹਿਣਾ ਪਿਆਰਿਓ, ਜਿਸ ਮਰਜ਼ੀ ਮੁਕਾਮ ਤੇ ਪਹੁੰਚੋ, ਬਸ ਹਿਰਦੇ ਦੀ ਗਰੀਬੀ ਨਾ ਛੱਡਿਓ। ਦਿਖਾਵੇ ਦੀ ਗਰੀਬੀ ਨਾ ਹੋਵੇ, ਦਿਖਾਵੇ ਦੀ ਨਿਮਰਤਾ ਨਾ ਹੋਵੇ ਕਿ ਮੈਂ ਬੜਾ ਨਿਮਾਣਾ ਵਾਂ। ਦਿਖਾਵੇ ਦੀ ਨਹੀਂ, ਅੰਦਰੋਂ ਗਰੀਬੀ, ਅੰਦਰੋਂ ਨਿਮਾਣਾਪਨ ਨਹੀਂ ਛੱਡਣਾ। ਜੋ ਉੱਡਦੇ ਨੇ ਅਹੰਕਾਰ ਦੇ ਆਸਮਾਨ ਦੇ ਵਿੱਚ, ਉਹਨਾਂ ਨੂੰ ਜ਼ਮੀਨ ਤੇ ਆਉਣ 'ਚ ਵਕਤ ਨਹੀਂ ਲੱਗਦਾ। ਹਰ ਤਰ੍ਹਾਂ ਦਾ ਵਕਤ ਆਉਂਦਾ ਹੈ ਜ਼ਿੰਦਗੀ ਦੇ ਵਿੱਚ, ਵਕਤ ਗੁਜ਼ਰ ਜਾਣ ਦੇ ਵਿੱਚ ਵਕਤ ਨਹੀਂ ਲੱਗਦਾ। ਹਰ ਤਰ੍ਹਾਂ ਦਾ ਵਕਤ ਆਉਂਦਾ ਹੈ ਜ਼ਿੰਦਗੀ 'ਚ। ਖੁਸ਼ੀਆਂ ਦੇ ਵਕਤ ਵੀ ਆਉਂਦੇ ਨੇ, ਗਮੀਆਂ ਦੇ ਵਕਤ ਵੀ ਆਉਂਦੇ ਨੇ, ਪਰ ਗੁਜ਼ਰ ਜਾਂਦੇ ਨੇ, ਬੀਤ ਜਾਂਦੇ ਨੇ। ਟੈਨਸ਼ਨ ਨਾ ਰੱਖ, ਦਿਮਾਗ ਦੇ ਉੱਤੇ ਬੋਝ ਨਾ ਪਾ, ਐਵੇਂ ਆਪਣੇ ਦਿਮਾਗ ਨੂੰ ਸਟ੍ਰੈਸ ਵਿੱਚ ਨਾ ਆਉਣ ਦੇ। ਜਿਹੋ ਜਿਹਾ ਵਕਤ ਹੈ ਬੀਤ ਜਾਏਗਾ। ਬਸ ਨਿਤਨੇਮ ਦਾ ਪਹਿਰਾ ਨਾ ਛੱਡ, ਬਾਣੀ ਦਾ ਪਹਿਰਾ ਨਾ ਛੱਡ, ਅੰਮ੍ਰਿਤ ਵੇਲਾ ਨਾ ਛੱਡ, ਤੇ ਜਿਸ ਫੀਲਡ ਦੇ ਵਿੱਚ ਵੀ ਹੈ ਬਸ ਡਟ ਕੇ ਮਿਹਨਤ ਨਾ ਛੱਡ।
ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਹਰ ਤਰ੍ਹਾਂ ਦਾ ਵਕਤ ਆਉਂਦਾ ਹੈ ਜ਼ਿੰਦਗੀ ਦੇ ਵਿੱਚ, ਵਕਤ ਦੇ ਗੁਜ਼ਰਨ ਦੇ ਵਿੱਚ ਵਕਤ ਨਹੀਂ ਲੱਗਦਾ। ਇਸ ਕਰਕੇ ਇੱਕ ਇੱਕ ਸੈਕਿੰਡ ਨੂੰ ਸੰਭਾਲੋ, ਇੱਕ ਇੱਕ ਪਲ ਨੂੰ ਸੰਭਾਲੋ। ਮੇਰੀ ਬੇਨਤੀ ਹੈ, ਯਤਨ ਕਰੋ ਹਰ ਪਲ, ਹਰ ਸੈਕਿੰਡ, ਹਰ ਲਮਹਾ, ਹਰ ਮਿੰਟ ਉਹਦੀ ਯਾਦ ਵਿੱਚ ਬੀਤੇ। ਕੰਮ ਕਰ ਰਹੇ ਹੋਈਏ ਤਾਂ ਵੀ ਉਹਦੀ ਯਾਦ, ਕਿਸੇ ਨਾਲ ਗੱਲਾਂ ਕਰ ਰਹੇ ਹੋਈਏ ਤਾਂ ਵੀ ਉਹਦੀ ਯਾਦ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਜਾ ਰਹੇ ਹੋਈਏ ਤਾਂ ਵੀ ਉਹਦੀ ਯਾਦ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਸੁਣ ਲਓ, ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। ਔਰ ਇਹ ਗੱਲਾਂ ਮੈਨੂੰ ਬੜੀਆਂ ਅੱਛੀਆਂ ਲੱਗੀਆਂ ਔਰ ਮੇਰਾ ਬੜਾ ਹੀ ਚਿੱਤ ਕੀਤਾ ਅੱਜ ਮੈਂ ਸਾਰੀਆਂ ਗੱਲਾਂ ਪਿਆਰ ਵਾਲੀਆਂ ਤੁਹਾਡੇ ਤੱਕ ਰੱਖਾਂ। ਔਰ ਵਾਰ-ਵਾਰ ਜਾ ਕੇ YouTube ਤੇ ਸਾਡੇ ਚੈਨਲ ਦੇ ਉੱਤੇ ਜਾ ਕੇ ਇਹ ਗੱਲਾਂ ਵਾਰ-ਵਾਰ ਸੁਣਿਓ, ਵਾਰ-ਵਾਰ ਸੁਣਿਓ, ਵਾਰ-ਵਾਰ। ਆ ਕੰਧ ਦੇ ਵਿੱਚ ਕੋਈ ਕਿੱਲ ਠੋਕਣਾ ਹੋਵੇ ਨਾ, ਇੱਕ ਸੱਟ ਮਾਰ ਦਿਓ ਥੋੜੇ ਨਾਲ, ਪੱਟਣ ਵਾਲਾ ਜਲਦੀ ਉਹਨੂੰ ਪੱਟ ਲੇਗਾ ਕਿੱਲ ਨੂੰ। ਪਰ ਵਾਰ-ਵਾਰ ਜੇ ਸੱਟਾਂ ਵੱਜੀਆਂ ਹੋਣ ਨਾ, ਪੁੱਟਣ ਵਾਲੇ ਲਈ ਕਿੱਲ ਪੁੱਟਣਾ ਔਖਾ ਹੋ ਜਾਂਦਾ ਹੈ। ਇੱਕ ਵਾਰੀ ਸੁਣ ਲਿਆ, ਕਈ ਵਾਰੀ ਅਸਰ ਨਹੀਂ ਪੈਂਦਾ। ਵਾਰ-ਵਾਰ ਸੁਣੋ, ਵਾਰ-ਵਾਰ ਸੁਣੋ, ਵਾਰ-ਵਾਰ ਸੁਣੋ, ਫਿਰ ਕਿਤੇ ਨਾ ਕਿਤੇ ਆ ਚੀਜ਼ਾਂ ਅੰਦਰ ਘਰ ਕਰ ਜਾਂਦੀਆਂ ਨੇ। ਤਾਂ ਹੀ ਤੇ ਸਾਹਿਬ ਨੇ ਬਾਣੀ ਚ ਕਿਹਾ ਬਾਰੰਬਾਰ ਬਾਰ ਪ੍ਰਭ ਜਪੀਏ, ਵਾਰ-ਵਾਰ ਜਪ, ਵਾਰ-ਵਾਰ ਨਿਤਨੇਮ ਕਰਨਾ, ਰੋਜ਼ ਕਰਨਾ। ਜਪਜੀ ਸਾਹਿਬ ਪੜ੍ਹਨੀ, ਰੋਜ਼ ਪੜ੍ਹਨੀ ਹੈ। 5 ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ, ਰੋਜ਼ ਪੜ੍ਹਨੀਆਂ ਨੇ। ਤਾਂ ਹੀ ਤੇ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਜਿਉਂ-ਜਿਉਂ ਤੂੰ ਨਿਤ ਅਭਿਆਸ ਕਰੇਗਾ, ਤਿਉਂ-ਤਿਉਂ ਆ ਬਾਣੀ, ਆ ਸਿਮਰਨ, ਆ ਕੀਤੀਆਂ ਹੋਈਆਂ ਜੋ ਚੰਗੀਆਂ ਗੱਲਾਂ ਤੇਰੇ ਅੰਦਰ ਵਸਦੀਆਂ ਜਾਣਗੀਆਂ। ਅਗਲੀ ਗੱਲ ਇਹ ਵੀ ਬੜੇ ਧਿਆਨ ਨਾਲ ਸੁਣਿਓ। ਕਿਸੇ ਇਹ ਬੰਦੇ ਨੇ ਮੈਨੂੰ ਮੈਸੇਜ ਭੇਜਿਆ, ਉਹ ਬੰਦਾ ਜਿਹੜਾ ਹਰ ਹਾਲ ਦੇ ਵਿੱਚ ਖੁਸ਼ ਰਹਿਣਾ ਸਿੱਖ ਗਿਆ, ਹਰ ਹਾਲ ਦੇ ਵਿੱਚ। ਤਾਂ ਹੀ ਤੇ ਮੈਂ ਕਹਿੰਦਾ ਰੋਜ਼ ਸੰਗਤ ਕਰੋ, ਹਰ ਹਾਲ ਦੇ ਵਿੱਚ ਫਿਰ ਖੁਸ਼ ਰਵਾਂਗੇ। ਬਹੁਤਾ ਮਿਲ ਗਿਆ ਤਾਂ ਵੀ ਖੁਸ਼ ਹਾਂ, ਜਿੱਦਣ ਘੱਟ ਮਿਲਿਆ ਕੋਈ ਗੱਲ ਨਹੀਂ, ਤਾਂ ਵੀ ਖੁਸ਼ੀ ਹੈ। ਜੇ ਦੁਕਾਨ ਤੇ ਗਾਹਕ ਵੱਧ ਆ ਗਏ ਨੇ ਤਾਂ ਵੀ ਖੁਸ਼ੀ ਹੈ, ਤੇ ਜੇ ਕਿਸੇ ਦਿਨ ਘੱਟ ਆ ਗਏ ਨੇ 2-4 ਤਾਂ ਵੀ ਖੁਸ਼ੀ ਹੈ। ਨੰਦ ਦੇ ਅੰਦਰਲੀ ਖੁਸ਼ੀ ਨਹੀਂ ਭੰਗ ਹੋ ਰਹੀ। ਜ਼ਿੰਦਗੀ ਹੈ ਛੋਟੀ, ਹਰ ਪਲ ਮੈਂ ਖੁਸ਼ ਹਾਂ। ਫਿਰ ਸੁਣ ਲਓ, ਜ਼ਿੰਦਗੀ ਹੈ ਛੋਟੀ, ਹਰ ਪਲ ਮੈਂ ਖੁਸ਼ ਹਾਂ। ਕੰਮ ਦੇ ਵਿੱਚ ਖੁਸ਼ ਹਾਂ, ਆਰਾਮ ਦੇ ਵਿੱਚ ਖੁਸ਼ ਹਾਂ। ਕੰਮ ਕਰਨੇ ਆ ਨਾ ਦੁਕਾਨ ਦੇ ਉੱਤੇ, ਆਫਿਸ ਦੇ ਵਿੱਚ, ਕੀਰਤਨ ਕਰਨੇ ਆ, ਮੈਂ ਖੁਸ਼ ਹਾਂ, ਮੈਨੂੰ ਆਨੰਦ ਹੈ, ਖੇੜ ਆਇਆ ਅੰਦਰ ਮੇਰੇ। ਤੁਹਾਡਾ ਕੋਈ ਵੀ ਕੰਮ ਹੈ, ਕੰਮ ਨੂੰ ਭਗਤੀ ਬਣਾ ਲਓਗੇ, ਕੰਮ ਦੇ ਵਿੱਚ ਵੀ ਖੁਸ਼ੀ ਮਿਲਣੀ ਸ਼ੁਰੂ ਹੋ ਜਾਏਗੀ। ਜੇ ਕੰਮ ਨੂੰ ਬੋਝ ਬਣਾਓਗੇ, ਹਾਏ ਸਾਰਾ ਦਿਨ ਮੈਨੂੰ ਕੰਮ ਦੇ ਕਰਕੇ ਉੱਥੇ ਰੁਕਣਾ ਪੈ ਗਿਆ, ਹੋਏਗਾ ਕਿ ਇਹ ਕੰਮ ਤੈਨੂੰ ਕਦੀ ਬਰਕਤ ਨਹੀਂ ਪਾਏਗਾ। ਚਲ ਸ਼ੁਕਰ ਹੈ ਉਹ ਕਿਸੇ ਨਾ ਕਿਸੇ ਬਹਾਨੇ ਅਸੀਂ ਆਪਣੀ ਇਹ ਪੂਜਾ ਵਾਲੀ ਜਗ੍ਹਾ ਦੇ ਉੱਤੇ, ਕੰਮ ਹੀ ਪੂਜਾ ਹੈ ਨਾ, ਇਹ ਪੂਜਾ ਵਾਲੀ ਜਗ੍ਹਾ ਤੇ ਇਹ ਕੰਮ ਵਾਲੀ ਜਗ੍ਹਾ ਦੇ ਉੱਤੇ ਕਿਸੇ ਨਾ ਕਿਸੇ ਬਹਾਨੇ ਅੱਜ ਅਸੀਂ ਵੱਧ ਰੁਕੇ ਆ। ਸ਼ੁਕਰ ਹੈ ਦਾਤਿਆ, ਸ਼ੁਕਰ ਹੈ ਤੂੰ ਆਪਣੇ ਇਸ ਕਾਰੋਬਾਰ ਵਾਲੀ ਜਗ੍ਹਾ ਤੇ ਸਾਨੂੰ ਅੱਜ ਵੱਧ ਰੋਕ ਦਿੱਤਾ ਹੀ। ਇਹ ਉਹੋ ਹੀ ਜਗ੍ਹਾ ਜਿੱਥੋਂ ਮੇਰੀ ਰੋਟੀ ਚੱਲਦੀ ਹੈ। ਕੀ ਫਰਕ ਪੈ ਗਿਆ? ਫਿਰ ਸੁਣ ਲਓ ਜਿਹੜੀ ਮੈਂ ਗੱਲ ਕਰ ਰਿਹਾ, ਜ਼ਿੰਦਗੀ ਹੈ ਛੋਟੀ, ਹਰ ਪਲ ਮੈਂ ਖੁਸ਼ ਹਾਂ। ਕੰਮ ਵਿੱਚ ਖੁਸ਼ ਹਾਂ, ਆਰਾਮ ਵਿੱਚ ਖੁਸ਼ ਹਾਂ। ਅੱਜ ਪਨੀਰ ਨਹੀਂ, ਚੰਗੀਆਂ ਸਬਜ਼ੀਆਂ ਨਹੀਂ ਨਾ ਘਰ ਬਣੀਆਂ, ਚੰਗੀਆਂ ਸਬਜ਼ੀਆਂ ਨਹੀਂ ਬਣੀਆਂ, ਔਖਾ ਵੇਲਾ ਆ ਗਿਆ। ਅੱਜ ਪਨੀਰ ਨਹੀਂ, ਦਾਲ ਵਿੱਚ ਹੀ ਖੁਸ਼ ਹਾਂ। ਅੱਜ ਗੱਡੀ ਨਹੀਂ ਤੇ ਪੈਦਲ ਹੀ ਖੁਸ਼ ਹਾਂ। ਜੇ ਗੱਡੀਆਂ 'ਚ ਭਾਇਆ ਨਾ ਦਾਤਿਆ ਤਾਂ ਵੀ ਮੈਂ ਖੁਸ਼। ਤੇ ਅੱਜ ਕਿਸੇ ਕਾਰਨ ਕਰਕੇ ਇਹੋ ਜਿਹਾ ਸਮਾਂ ਆ ਗਿਆ, ਮੈਨੂੰ ਸਾਈਕਲ ਤੇ ਜਾਣਾ ਪੈ ਗਿਆ, ਸਕੂਟਰ ਤੇ ਜਾਣਾ ਪੈ ਗਿਆ, ਪੈਦਲ ਜਾਣਾ ਪੈ ਗਿਆ, ਤਾਂ ਵੀ ਮੈਂ ਖੁਸ਼ ਹਾਂ। ਇਹ ਬਾਜਾਂ ਵਾਲੇ ਮਾਈ ਨੇ ਪ੍ਰਤੱਖ ਕਰ ਕਰਕੇ ਚੀਜ਼ਾਂ ਸਾਨੂੰ ਸਿਖਾਈਆਂ ਨੇ। ਇੰਨੀ ਮਹਿੰਗੀ ਕਲਗੀ ਲਾਉਣ ਵਾਲੇ ਦਾਤਾ, ਲੱਖਾਂ ਦੀ ਕਲਗੀ ਲਾਉਣ ਵਾਲਾ ਸਾਈਂ, ਚੰਦਨ ਦੀ ਉਹ ਕੀਮਤੀ ਚੌਂਕੀ ਦੇ ਉੱਤੇ ਪੈਰ ਧਰ ਕੇ ਫਿਰ ਜ਼ਮੀਨ ਦੇ ਉੱਤੇ ਪੈਰ ਧਰਨ ਵਾਲਾ ਸਾਈਂ, ਲੱਖਾਂ ਦਾ ਪ੍ਰਸ਼ਾਦੀ ਹਾਥੀ ਏ,
ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਈਂ ਨੂੰ ਚੌਰ ਸਾਹਿਬ ਕਰਦਾ ਹੈ। ਰਾਤ ਵੇਲੇ ਜਦੋਂ ਮਾਲਕ ਜੀ ਨੇ ਕਿਤੇ ਜਾਣਾ, ਆਪਣੀ ਸੁੰਡ ਦੇ ਵਿੱਚ ਮਸ਼ਾਲ ਲੈ ਕੇ ਕਈ ਵਾਰੀ ਅੱਗੇ ਵੀ ਚੱਲਦਾ ਹੈ। ਆਨੰਦਪੁਰ ਸਾਹਿਬ ਦਾ ਉਹ ਕਿਹੜਾ ਹੈ ਜੀ, ਆਨੰਦਾਂ ਦੀ ਉਹ ਪੁਰੀ ਹੈ। ਤੇ ਜੇ ਵਕਤ ਇਹੋ ਜਿਹਾ ਆਇਆ ਨਾ, ਆਨੰਦਪੁਰ ਵੀ ਛੱਡਣਾ ਪੈ ਗਿਆ। ਸਿਰ ਦੇ ਉੱਤੇ ਤਾਜ ਨਹੀਂ, ਹੱਥ ਦੇ ਉੱਤੇ ਬਾਜ ਨਹੀਂ, ਨੀਲਾ ਘੋੜਾ ਨਹੀਂ, ਪੈਰਾਂ ਦੇ ਵਿੱਚ ਜੋੜਾ ਨਹੀਂ, ਪਰਿਵਾਰ ਅੱਜ ਨਾਲ ਨਹੀਂ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਈਂ ਜਾਮਾ ਲੀਰੋ ਲੀਰ ਹੋਇਆ ਪਿਆ। ਢੀਮ ਦਾ ਸਰਾਣਾ, ਮਾਚੀਵਾੜੇ ਦੇ ਜੰਗਲ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਵੀ ਖੁਸ਼ ਨੇ, ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤਾਂ ਵੀ ਖੁਸ਼ ਨੇ। ਆ ਸਾਹਿਬ ਨੇ ਸਾਨੂੰ ਸਿਖਾਈਆਂ ਨੇ ਜਾਚਾਂ, ਸਾਹਿਬ ਨੇ। ਸੁਣੋ, ਜ਼ਿੰਦਗੀ ਹੈ ਛੋਟੀ, ਹਰ ਪਲ ਮੈਂ ਖੁਸ਼ ਹਾਂ, ਕੰਮ ਵਿੱਚ ਖੁਸ਼ ਹਾਂ, ਆਰਾਮ 'ਚ ਖੁਸ਼ ਹਾਂ। ਅੱਜ ਪਨੀਰ ਨਹੀਂ ਦਾਲ 'ਚ ਖੁਸ਼ ਹਾਂ, ਅੱਜ ਗੱਡੀ ਨਹੀਂ ਪੈਦਲ ਖੁਸ਼ ਹਾਂ। ਅੱਜ ਕੋਈ ਨਾਰਾਜ਼ ਏ, ਉਹਦੇ ਇਸ ਅੰਦਾਜ਼ ਵਿੱਚ ਖੁਸ਼ ਹਾਂ। ਜੇ ਕੋਈ ਨਾਰਾਜ਼ ਹੈ ਨਾ, ਕੋਈ ਗੱਲ ਨਹੀਂ, ਉਹ ਆਪਣੇ ਕਰਮ ਪਿਆ ਕਰਦਾ ਹੈ। ਮੈਂ ਆਪਣਾ ਸਹੀ ਕਰਮ ਕੀਤਾ ਸੀ ਉਹਦੇ ਨਾਲ, ਮੈਂ ਕਦੀ ਬੁਰਾ ਨਹੀਂ ਕੀਤਾ, ਪਰ ਮੇਰੇ ਸਹੀ ਕਰਮ ਕਰਨ ਦੇ ਬਾਵਜੂਦ ਵੀ ਸਾਹਮਣੇ ਵਾਲਾ ਨਾਰਾਜ਼ ਹੋ ਗਿਆ, ਕੋਈ ਨਹੀਂ। ਅੱਜ ਕੋਈ ਨਾਰਾਜ਼ ਹੈ, ਉਹਦੇ ਇਸ ਅੰਦਾਜ਼ ਵਿੱਚ ਖੁਸ਼ ਹਾਂ, ਜਿਹਨੂੰ ਦੇਖ ਨਹੀਂ ਸਕਦਾ ਉਹਦੀ ਆਵਾਜ਼ 'ਚ ਖੁਸ਼ ਹਾਂ। ਬੱਚਿਆਂ ਨੂੰ ਮਾਪੇ ਕਈ ਵਾਰੀ ਬਾਹਰ ਪੜਨ ਵਾਸਤੇ ਭੇਜਦੇ ਨੇ ਜੀ, ਹੁਣ ਸਾਹਮਣੇ ਤੇ ਆ ਨਹੀਂ ਸਕਦੇ, ਰੋਜ਼ ਮਿਲ ਨਹੀਂ ਸਕਦੇ। ਪੇਰੈਂਟਸ ਬੈਠੇ ਨੇ ਪੰਜਾਬ ਵਿੱਚ, ਬੱਚੇ ਬੈਠੇ ਨੇ ਕੈਨੇਡਾ, ਰੋਜ਼ ਮਿਲ ਤੇ ਨਹੀਂ ਸਕਦੇ, ਪਰ ਆਵਾਜ਼ ਦੇ ਨਾਲ ਹੀ ਖੁਸ਼ੀ ਮਹਿਸੂਸ ਕਰ ਲੈਂਦੇ ਨੇ। ਵੀਡੀਓ ਕਾਲ ਕਰਦੇ ਨੇ, ਇਦਾਂ ਵੇਖ ਕੇ ਖੁਸ਼ੀ ਮਹਿਸੂਸ ਕਰ ਲੈਂਦੇ ਨੇ ਕਿ ਬੱਚੇ ਸਾਡੇ ਠੀਕ ਨੇ, ਪਰਿਵਾਰ ਸਾਡਾ ਠੀਕ ਹੈ। ਜਿਹਨੂੰ ਦੇਖ ਨਹੀਂ ਸਕਦੇ ਉਹਦੀ ਆਵਾਜ਼ 'ਚ ਖੁਸ਼ ਹਾਂ, ਜਿਹਨੂੰ ਪਾ ਨਹੀਂ ਸਕਦੇ ਉਹਨੂੰ ਸੋਚ ਕੇ ਹੀ ਖੁਸ਼ ਹਾਂ। ਜਿਹਨੂੰ ਮੈਂ ਪਾ ਨਹੀਂ ਸਕਦਾ ਉਹਦੀ ਸੋਚ ਕੇ ਹੀ ਮੈਂ ਖੁਸ਼ ਹਾਂ। ਹਾਂਜੀ, ਕੋਈ ਚੀਜ਼ ਹੈ ਮੈਂ ਆਪਣੇ ਅੰਦਰ ਰੱਖੀ ਹੈ ਕਿ ਆਹ ਵੱਡੀ ਚੀਜ਼ ਮੈਨੂੰ ਚਾਹੀਦੀ ਹੈ, ਅਜੇ ਸਮਾਂ ਲੱਗਣਾ ਹੈ, ਪਰ ਉਹ ਚੀਜ਼ ਨੂੰ ਸੋਚ ਕੇ ਮੈਂ ਖੁਸ਼ ਹੋਈ ਜਾਂਦਾ ਕਿ ਜਦੋਂ ਆਹ ਚੀਜ਼ ਮੇਰੇ ਕੋਲ ਆ ਗਈ, ਇਦਾਂ ਕਰਾਂਗੇ, ਵੱਡੀ ਗੱਡੀ ਇਦਾਂ ਆ ਗਈ, ਆਹ ਮੈਂ ਕਰਾਂਗਾ, ਜਾਂ ਇੰਨੀ ਮਾਇਆ ਮੇਰੇ ਕੋਲ ਆ ਗਈ, ਇਦਾਂ ਮੈਂ ਸਿਸਟਮ ਆਪਣਾ ਸੈੱਟ ਕਰ ਲਾਂਗਾ। ਆਈ ਨਹੀਂ, ਜਿਹਨੂੰ ਮੈਂ ਪਾਉਣਾ ਪਿਆਰਿਓ, ਜਿਹਨੂੰ ਪਾ ਨਹੀਂ ਸਕਦੇ ਉਹਦੀ ਸੋਚ ਕੇ ਹੀ ਖੁਸ਼ ਹਾਂ। ਬੀਤਿਆ ਹੋਇਆ ਕੱਲ ਜਾ ਚੁੱਕਿਆ ਹੈ, ਉਹਦੀ ਮਿੱਠੀ ਯਾਦ 'ਚ ਹੀ ਖੁਸ਼ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੀਤਿਆ ਹੋਇਆ ਕੱਲ ਜਾ ਚੁੱਕਿਆ ਹੈ, ਉਹਦੀ ਮਿੱਠੀ ਯਾਦ 'ਚ ਹੀ ਖੁਸ਼ ਹਾਂ। ਆਉਣ ਵਾਲੇ ਕੱਲ ਦਾ ਪਤਾ ਨਹੀਂ, ਆਉਣ ਵਾਲੇ ਕੱਲ ਦਾ ਪਤਾ ਨਹੀਂ, ਪਰ ਉਹਦੇ ਇੰਤਜ਼ਾਰ 'ਚ ਹੀ ਖੁਸ਼ ਹਾਂ। ਪਤਾ ਨਹੀਂ ਨਾ ਆਉਣ ਵਾਲਾ ਕੱਲ ਕਿਹੋ ਜਿਹਾ ਹੋਏਗਾ, ਪਰ ਉਹਦੇ ਇੰਤਜ਼ਾਰ 'ਚ ਹੀ ਖੁਸ਼ ਹਾਂ। ਕੋਈ ਨਹੀਂ, ਪਿਤਾ ਕਿਰਪਾ ਕਰੇਗਾ, ਅੱਜ ਤੋਂ ਵਧੀਆ ਹੀ ਆਏਗਾ। ਉਮੀਦ ਮੇਰੇ ਅੰਦਰ ਲੱਗੀ ਹੈ, ਉਹਦੇ ਇੰਤਜ਼ਾਰ 'ਚ ਮੈਂ ਖੁਸ਼ ਹੋ ਗਿਆ। ਹੱਸਦਾ ਹੋਇਆ ਬੀਤ ਰਿਹਾ ਹੈ ਪਲ, ਅੱਜ 'ਚ ਮੈਂ ਖੁਸ਼ ਹਾਂ। ਜ਼ਿੰਦਗੀ ਹੈ ਛੋਟੀ, ਹਰ ਪਲ ਮੈਂ ਖੁਸ਼ ਹਾਂ। ਜੀ, ਹੱਸਦਾ ਹੋਇਆ ਬੀਤ ਰਿਹਾ ਹੈ ਪਲ। ਜਦੋਂ ਅਸੀਂ ਬਹਿਨੇ ਆ, ਕਿਵੇਂ ਚਿਹਰਿਆਂ ਦੇ ਉੱਤੇ ਮੁਸਕਰਾਹਟ ਆ ਜਾਂਦੀ ਸਾਰਿਆਂ ਦੇ। ਜਦੋਂ ਮੈਂ ਕਥਾ ਕਰਦਾ, ਤੁਸੀਂ ਸੁਣਦੇ ਹੋ, ਤੁਸੀਂ ਮੇਰੇ ਸਾਹਮਣੇ ਬੈਠੇ ਹੁੰਦੇ ਹੋ, ਕਿੱਡੀ ਪਿਆਰੀ ਉਹ ਵਾਈਬ੍ਰੇਸ਼ਨ ਆਉਂਦੀ ਹੈ। ਹੱਸਦਿਆਂ ਕਥਾ ਕੀਰਤਨ ਹੁੰਦਾ ਹੈ, ਹੱਸਦਿਆਂ ਗੁਰੂ ਦੀਆਂ ਗੱਲਾਂ ਹੁੰਦੀਆਂ ਨੇ। ਹੱਸਦਿਆਂ ਹੋਇਆ ਬੀਤ ਰਿਹਾ ਹੈ ਪਲ, ਅੱਜ ਮੈਂ ਖੁਸ਼ ਹਾਂ, ਅੱਜ 'ਚ ਹੀ ਮੈਂ ਖੁਸ਼ ਹਾਂ। ਜ਼ਿੰਦਗੀ ਹੈ ਛੋਟੀ, ਹਰ ਪਲ ਮੈਂ ਖੁਸ਼ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਸਨਿਮਰ ਬੇਨਤੀ ਹੈ, ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਦੀ ਆਦਤ ਪਾਈਏ। ਜਿਹੜੀ ਚੀਜ਼ ਹੱਥ ਵਿੱਚ ਹੈ ਉਹਦਾ ਸ਼ੁਕਰਾਨਾ ਕਰੀਏ, ਸ਼ੁਕਰਾਨਾ। ਉਸ ਚੀਜ਼ ਵਿੱਚ ਖੁਸ਼ ਰਹੀਏ, ਖੁਸ਼। ਜਿਹੜਾ ਵਕਤ ਹੱਥ ਵਿੱਚ ਹੈ
ਉਹਦੇ ਵਿੱਚ ਖੁਸ਼ ਰਹੀਏ, ਨੇਕ ਇਨਸਾਨ ਬਣੀਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਪਿਆਰਿਓ ਕਿ 2 ਅਕਤੂਬਰ ਆ ਰਹੀ ਹੈ। 2 ਅਕਤੂਬਰ ਨੂੰ ਦੁਪਹਿਰੀ 12 ਤੋਂ 2 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਰੱਖੇ ਗਏ ਨੇ। ਪ੍ਰੋਗਰਾਮ ਉਦਾਂ ਸਵੇਰ ਤੋਂ ਸ਼ੁਰੂ ਹੋ ਜਾਣਾ ਹੈ, ਪਰ 12 ਤੋਂ 2 ਵਿਸ਼ੇਸ਼ ਸਮਾਗਮ, ਕੀਰਤਨ ਦੀ ਹਾਜ਼ਰੀ ਵੀ, ਦਾਸਾਂ ਦੀ ਵੀ, ਭਾਈ ਸਾਹਿਬ ਜੀ ਦੀ ਵੀ, ਤੇ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਬੱਚਿਆਂ ਦੀ ਦਸਤਾਰਬੰਦੀ ਦਾ। ਜਿਹੜੇ ਬੱਚਿਆਂ ਨੇ ਅਜੇ ਤੱਕ ਦਸਤਾਰ ਸਜਾਉਣ ਦੀ ਰਸਮ ਨਹੀਂ ਕੀਤੀ, ਦਸਤਾਰਬੰਦੀ ਜਿਹੜੇ ਬੱਚਿਆਂ ਦੀ ਨਹੀਂ ਹੋਈ, ਕੇਸਰੀ ਪੱਗਾਂ ਲੈ ਕੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਸਮੇਤ, ਰਿਸ਼ਤੇਦਾਰਾਂ ਸਮੇਤ ਨਾਲ ਲੈ ਕੇ ਆਇਓ। ਮੇਰੀ ਬੇਨਤੀ ਹੈ, 10 20 ਨੂੰ ਲੈ ਕੇ ਆਇਓ। ਇਹ ਵੇਖਣ ਯੋਗ ਨਜ਼ਾਰਾ ਹੋਏਗਾ। ਕੇਸਰੀ ਦਸਤਾਰਾਂ ਬੱਚਿਆਂ ਨੂੰ ਸਜਾਈਆਂ ਜਾਣਗੀਆਂ। ਖਾਲਸਾ ਪੰਥ ਦੇ ਵਿੱਚ, ਗੁਰੂ ਦੇ ਪਰਿਵਾਰ ਵਿੱਚ ਹੋਰ ਵਾਧਾ ਹੋਣਾ। ਤੇ ਜੇ ਮੰਨ ਲਓ ਤੁਹਾਡੇ ਬੱਚਿਆਂ ਦੀ ਦਸਤਾਰਬੰਦੀ ਹੋ ਗਈ, ਤਾਂ ਵੀ ਚਾਅ ਨਾਲ ਪਹੁੰਚਿਓ ਵੇਖਣ ਲਈ। ਭਾਵਨਾ ਇਹੋ ਹੀ ਬਣਾਇਓ, ਅੱਜ ਮੇਰੇ ਪੁੱਤ ਦੀ ਦਸਤਾਰਬੰਦੀ ਹੈ, ਮੇਰੇ ਪੁੱਤ ਨੇ ਦਸਤਾਰ ਸਜਾਉਣੀ। ਇਹ ਭਾਵਨਾ ਬਣਾ ਕੇ ਸਭ ਨੇ ਪਹੁੰਚਣਾ। 11:30 ਤੱਕ ਪਹੁੰਚਿਓ। 2:30-3 ਦੇ ਕਰੀਬ ਇਸ ਤੋਂ ਪਹਿਲੇ ਸਾਰੀ ਸਮਾਪਤੀ ਹੋ ਜਾਣੀ ਹੈ। ਇਹ ਮੇਰੀ ਬੇਨਤੀ। 2-2.5 ਘੰਟੇ ਦਾ ਸਾਰਾ ਪ੍ਰੋਗਰਾਮ ਹੈ। ਕਿਸੇ ਨੂੰ ਮਾਫੀ ਨਹੀਂ, ਕਿਸੇ ਪਰਿਵਾਰਕ ਮੈਂਬਰ ਨੂੰ ਛੁੱਟੀ ਨਹੀਂ, ਕਿਸੇ ਦਾ ਕੋਈ ਬਹਾਨਾ ਨਹੀਂ ਜੇ ਚੱਲਣਾ। ਜਿਹੜੇ ਰਹਿਣ ਸਬਾਈਆਂ 'ਚ ਨਹੀਂ ਵੀ ਆ ਸਕੇ, ਆ ਜਿਓ, ਹਾਜ਼ਰੀ ਭਰਿਓ ਔਰ ਇਹ ਨਜ਼ਾਰਾ ਆਪਣੀਆਂ ਅੱਖਾਂ ਨਾਲ ਤੱਕਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਕੀ ਇੱਕ ਬੇਨਤੀ ਮੈਂ ਕਰਦਾ ਆ ਰਿਹਾ, 27 ਜਨਵਰੀ 2023 ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ। ਅਸੀਂ ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਵਿਖੇ 27 ਜਨਵਰੀ ਨੂੰ। 4 ਮਹੀਨੇ ਤਕਰੀਬਨ ਪਏ ਨੇ। ਜਿਨ੍ਹਾਂ ਨੇ ਕਾਪੀਆਂ ਲਾ ਲਈਆਂ ਨੇ, ਚੰਗੀ ਗੱਲ, ਆਪਣੇ ਘਰਾਂ 'ਚ। ਜਿਨ੍ਹਾਂ ਨੇ ਨਹੀਂ ਲਾਈਆਂ, ਲਾ ਲਓ। ਕਰਨਾ ਕੀ ਹੈ, 27 ਜਨਵਰੀ ਤੱਕ ਮੰਨ ਲਓ ਘਰ ਦੇ ਤੁਸੀਂ 5 ਮੈਂਬਰ ਹੋ, ਕਾਪੀਆਂ ਲਾ ਲਓ। ਉਸ ਕਾਪੀ ਦੇ ਉੱਤੇ ਨੋਟ ਕਰਨਾ ਹੈ ਤੁਸੀਂ ਕਿੰਨੇ ਅੰਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕੀਤੇ ਨੇ। ਸਹਿਜ ਪਾਠ ਕਰਨਾ ਸਭ ਨੇ। 5 ਮੈਂਬਰ ਨੇ, ਮਹੀਨੇ ਦੇ 5 ਸਹਿਜ ਪਾਠ ਕਰਨੇ ਹੀ ਕਰਨੇ, ਹਰ ਪਰਿਵਾਰ ਨੇ। ਤੇ ਮੰਨ ਲਓ ਸੈਂਚੀਆਂ ਦਾ ਵੀ ਪ੍ਰਬੰਧ ਨਹੀਂ, ਸਹਿਜ ਪਾਠ ਨਹੀਂ ਤੁਸੀਂ ਕਰ ਸਕਦੇ ਪਿਆਰਿਓ, ਫਿਰ 2 ਪਾਠ ਸੁਖਮਨੀ ਸਾਹਿਬ ਦੇ ਇੱਕ ਮੈਂਬਰ ਨੇ ਕਰਨੇ ਹੀ ਕਰਨੇ ਨੇ। ਡੇਲੀ 2 ਪਾਠ ਸੁਖਮਨੀ ਸਾਹਿਬ। ਇਹ ਵੀ ਨਹੀਂ ਕਰ ਸਕਦੇ ਤੇ 10 ਪਾਠ ਜਪਜੀ ਸਾਹਿਬ ਦੇ ਇੱਕ ਪ੍ਰੇਮੀ ਰੋਜ਼ ਕਰੇਗਾ। ਇਹ ਬੇਨਤੀ ਹੈ, ਕਰਨੇ ਹੀ ਕਰਨੇ ਨੇ। ਤੇ ਜੇ ਮੰਨ ਲਓ ਇਹ ਵੀ ਨਹੀਂ ਕਰ ਸਕਦੇ, ਅਨਪੜ੍ਹ, ਮੂਲ ਮੰਤਰ ਦਾ ਜਾਪ, ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ। ਪਹਿਲੀ ਪੌੜੀ ਸਭ ਨੇ 6 ਮਾਲਾ, 108 ਦਾਣੇ ਵਾਲੀਆਂ 6 ਮਾਲਾ ਫੇਰਨੀਆਂ ਨੇ। ਤੇ ਜੇ ਮੰਨ ਲਓ ਕੋਈ ਪਹਿਲੀ ਪੌੜੀ ਵੀ ਨਾ ਪੜ ਸਕੇ ਤੇ 80 ਮਾਲਾ 108 ਮਣਕਿਆਂ ਵਾਲੀਆਂ, ਜੋ ਵਾਹਿਗੁਰੂ ਸ਼ਬਦ ਦੀਆਂ, ਵਾਹਿਗੁਰੂ ਗੁਰਮੰਤਰ ਦੀਆਂ ਫੇਰਨੀਆਂ ਇੱਕ ਜੀ ਨੇ। ਤੇ ਕਾਪੀ ਦੇ ਉੱਤੇ ਲਿਖੀ ਜਾਣਾ ਰੋਜ਼ ਦਾ ਕਿੰਨਾ ਤੁਸੀਂ ਜਪ ਤਪ ਕੀਤਾ ਹੈ। 26 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਭੇਜਣੀ ਹੈ। 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਇਹ ਸਾਰੇ ਜਪ ਤਪ ਦੀ ਸਾਂਝੀ ਅਰਦਾਸ ਹੋਣੀ, ਸਾਂਝੀ ਅਰਦਾਸ। ਜਦੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੁਸੀਂ ਇਹ ਬਾਣੀ ਦਾ ਵੱਡਾ ਗਿਫਟ ਦਿਓਗੇ ਨਾ ਖੰਡੇ ਵਾਲੇ ਨੂੰ, ਤੇ ਮੈਨੂੰ ਪੱਕਾ ਵਿਸ਼ਵਾਸ ਹੈ ਫਿਰ ਖੰਡੇ ਵਾਲਾ ਸਾਨੂੰ ਵੱਡਾ ਰਿਟਰਨ ਗਿਫਟ ਦੇ ਦੇਗਾ। ਉਹ ਕਿਹੜਾ ਰਿਟਰਨ ਗਿਫਟ? ਲੋਕ ਪਰਲੋਕ ਦੀਆਂ ਦਾਤਾਂ ਨਾਲ ਬਾਪੂ ਜੀ ਸਾਡੀਆਂ ਝੋਲੀਆਂ ਭਰਨਗੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਲੋਕ ਪਰਲੋਕ ਦੀਆਂ ਦਾਤਾਂ ਨਾਲ ਖੰਡੇ ਵਾਲੇ ਪਿਤਾ ਜੀ ਫਿਰ ਸਾਡੀਆਂ ਝੋਲੀਆਂ ਭਰਨਗੇ। ਇਹ ਜਪ ਤਪ ਸਮਾਗਮ ਦੇ ਵਿੱਚ ਕੋਈ ਹੁਣ ਰਹਿ ਨਾ ਜਾਇਓ। ਕਾਪੀਆਂ ਜਿਨ੍ਹਾਂ ਨੇ ਲਾ ਲਈਆਂ, ਬੜੀ ਖੁਸ਼ੀ ਦੀ ਗੱਲ। ਜਿਹੜੇ ਮੈਂਬਰਾਂ ਨੇ ਨਹੀਂ ਲਾਈਆਂ, ਕਾਪੀਆਂ ਲਾ ਲਓ। ਰੋਜ਼ ਦਾ ਕੀਤਾ ਜਪ ਤਪ ਉਹਦੇ ਉੱਤੇ ਨੋਟ ਕਰਨਾ। 26 ਜਨਵਰੀ ਨੂੰ ਸਾਨੂੰ ਗਿਣਤੀ ਦੇ ਦੇਣੀ। 27 ਜਨਵਰੀ ਨੂੰ ਅਗਲੇ ਸਾਲ 2023 ਨੂੰ ਇਹ ਪਾਠਾਂ ਦੀ, ਇਹ ਸਾਰੇ ਜਪ ਤਪ ਦੀ ਅਰਦਾਸ ਹੋਏਗੀ। ਗੁਰੂ ਕਿਰਪਾ ਕਰੇ। ਆਓ ਬੜੇ ਪਿਆਰ ਨਾਲ ਗੁਰੂ ਅਰਜਨ ਦੇਵ ਸਾਈਂ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 562 ਨੰਬਰ ਅੰਗ ਦੇ ਉੱਤੇ ਦਰਜ। ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਾਹੀ ਕਿਛ ਪਾਰਾਵਾਰਾ। ਭਾਵਨਾ ਗੁਰੂ ਰਾਮਦਾਸ ਜੀ ਦੇ ਦਰ ਵੱਲ ਰੱਖਿਓ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਰੋ ਧਿਆਨ।
आओ गुरु रामदास सच्चे पातशाह जी दे दर दी सुरती दे नाल यात्रा करिए, कोई रसना मांझी ना रहे। बड़े प्यार नाल शब्द पढ़ियो ते सुरती नाल बापू दे दर दी यात्रा भी करियो। करियो कृपा जी। अति ऊंचा अति ऊंचा अत ऊंचा अत ऊंचा अत ऊंचा अत ऊंचा ताका दरबारा ताका दरबारा ताका दरबारा ताका दरबारा अत ऊंचा अत ऊंचा अत ऊंचा अत ऊंचा ताका दरबारा ताका दरबारा ताका दरबारा ताका दरबारा अंत नहीं 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 किछ पारावारा किछ पारावारा किछ पारावारा किछ पारावारा अत ऊंचा अत ऊंचा अत ऊंचा अत ऊंचा धन गुरु रामदास जी धन गुरु रामदास जी प्यार नाल आखो न जी धन बाबा देव सिंह जी कोट 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 लख तावे कोट 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 लख तावे एक तिल ताका महल न पावे एक तिल ताका महल न पावे सुहावी कौन सुवेला जित प्रभ मेला जित प्रभ मेला अत ऊंचा 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 ताका दरबार
ताका दरबारा, ताका दरबारा। धन गुरु रामदास जी, धन गुरु रामदास जी। सारे प्यार नाल आखन जी धन बाबा देव सिंह जी। लाख भगत जाको आराधे, लाख भगत जाको आराधे, लाख तपीसर तप ही साधे। लाख तपीसर तप ही साधे, लाख जोगीसर करते जोगा, लाख पोगीसर पोगे पोगा। अत ऊंचा अत ऊंचा अति ऊंचा, अति ऊंचा, अत ऊंचा अत ऊंचा, अति ऊंचा, अति ऊंचा। ताका दरबारा, ताका दरबारा, ताका दरबारा, ताका दरबारा। अंत नाही, 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 अंत नाही। किछ परवारा, किछ परवारा, किछ पारावारा, किछ परवारा। धन गुरु रामदास जी, धन गुरु रामदास जी। सारे प्यार न लखन जी धन बाबा देव सिंह जी। कट कट वसे जाने थोरा, कट कट वसे जाने थोरा, है कोई साजन परदा तोरा। है कोई साजन परदा तोरा, करो जतन जे होए मेहरबाना, ताको दे
कुर्बाना अत ऊंचा अत ऊंचा अति ऊंचा अति ऊंचा अत ऊंचा अत ऊंचा अति ऊंचा अति ऊंचा ताका दरबारा ताका दरबारा ताका दरबारा ताका दरबारा अंत नाही अंत नाही अंत नाही अंत नाही किछ पारावारा किछ पारावारा किछ पारावारा किछ पारावारा धन गुरु रामदास जी धन गुरु रामदास जी गुरु रामदास जी धन गुरु रामदास जी धन लखन जी धन बाबा हे पर सिंह जी फिरत फिरत संतन पे आया फिरत फिरत संतन पे आया दुख परम हमारा सगल मिटाया दुख परम हमारा सगल मिटाया महल बुलाया प्रभ अमृत पुंचा कहो नानक प्रभ मेरा ऊंचा अत ऊंचा अत ऊंचा अति ऊंचा अति ऊंचा अत ऊंचा अत ऊंचा अति ऊंचा अति ऊंचा ताका दरबारा ताका दरबारा ताका दरबारा ताका दरबारा अंत नाही अंत नाही अंत नहीं अंत नहीं किछ पारावारा किछ पारावारा किछ पारावारा किछ पारावारा अत ऊंचा ताका दरबारा दरबारा अत ऊंचा ताका दरबारा दरबारा
वड्डा तेरा दरबार सच्चा तुद तखत सिर साहा पातशाह नेह चल चार शत अत ऊंचा ताका दरबारा दरबारा डिठे सबे थाम नहीं तुद जेहिया नहीं तुद जेहिया बोलो नहीं तुद जेहिया नहीं तुद जेहिया डिठे सबे थाम नहीं तुद जेहिया बतो पुरख विधाते तू सो गया बस दी सगन अपार अनूप रामदास पुर हर खा नानक कसमल चाहे नाये रामदास सर अत ऊंचा ताका दरबारा अत ऊंचा ताका दरबारा तन तन रामदास गुर चिन सिरिया तिने सवारिया पूरी होई करामात आप सिरजनहारे तारिया सिक्खी अतै संगति पार ब्रह्म कर नमस्कारिया अटल अथाहो अतुल तो तेरा अंत ना पारा वारिया जिन्नी तू सेविया पाओ कर गुरु रामदास जी जिन्नी तू सेविया पाओ कर से तुद पार उतारिया लब लोभ काम क्रोध मोह लब लोभ काम क्रोध मोह मार कटे तुद सापर वारिया तन सो तेरा थान है अत ऊंचा तन सो तेरा थान है सच तेरा पैस कारिया नानक तू लेना तू है गोरे अमर तू बिचारिया गोरे डिठा तमन साधारिया अत ऊंचा अत ऊंचा दरबारा ताका दरबारा ताका दरबारा ताका दरबारा अंत नहीं 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 किछ पारावारा किछ पारावारा किछ पारावारा किछ पारावारा अत ऊंचा अत ऊंचा अत ऊंचा अत ऊंचा ताका दरबारा ताका दरबारा ताका दरबारा ताका
ਦਰਬਾਰਾ। ताका दरबारा, ताका दरबारा। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਦੀਪ ਸਿੰਘ ਜੀ। ਮੈਂ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ। ਸਮਾਂ ਆਪਣੀ ਰਫ਼ਤਾਰ ਨਾਲ ਭੱਜਦਾ ਜਾ ਰਿਹਾ ਹੈ, ਸਮਾਪਤੀ ਦਾ ਸਮਾਂ ਹੋ ਰਿਹਾ ਹੈ। ਅੱਜ ਇੰਨੀ ਕੁ ਸੇਵਾ ਪ੍ਰਵਾਨ ਕਰ ਲਿਓ। ਬੇਨਤੀ, ਜਦੋਂ ਵੀ ਆਓ, ਜਿੰਨੀ ਵਾਰੀ ਵੀ ਅੰਮ੍ਰਿਤਸਰ ਸਾਹਿਬ ਆਓ, ਆਪਣੇ ਅਸਥਾਨ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਜੀ ਦੇ ਘਰ ਚਰਨ ਜ਼ਰੂਰ ਪਾਓ। ਆਪਣੀ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਨਾਲ ਇੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ, ਦੁਨਿਆਵੀ ਪੜ੍ਹਾਈ ਵੀ, ਗੁਰਮਤਿ ਦੀ ਪੜ੍ਹਾਈ ਵੀ। ਇੱਥੇ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ। 20 ਰੁਪਿਆਂ ਦੇ ਵਿੱਚ ਉਹ ਡਾਕਟਰ ਵੇਖਦੇ ਜਿਹੜੇ ਆਪਣੀ ਕਲੀਨਿਕ ਤੇ ਕਿੰਨੀ ਫੀਸ ਲੈਂਦੇ। 20 'ਚ ਵੇਖਦੇ ਵੀ, 2 ਦਿਨ ਦੀ ਦਵਾਈ ਵੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 150 ਰੁਪਏ 'ਚ, ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਇਹ ਮੇਰੀ ਬੇਨਤੀ, ਇਹ ਹਸਪਤਾਲ ਦੇ ਵਿੱਚ ਕੋਈ ਦਵਾਈਆਂ 'ਚ, ਮਰੀਜ਼ਾਂ ਦੀ ਹੈਲਪ ਦੇ ਵਿੱਚ, ਲੋੜਵੰਦਾਂ ਦੇ ਲਈ ਦਵਾਈਆਂ 'ਚ ਕੋਈ ਸੇਵਾ ਕਰਨੀ ਚਾਹੁੰਦਾ ਹੋਵੇ, TV ਸਕਰੀਨ ਦੇ ਉੱਤੇ ਤੁਹਾਡੇ ਅਕਾਊਂਟ ਡਿਟੇਲ ਆ ਰਹੀ ਹਸਪਤਾਲ ਦੀ, ਸਿੱਧੀ ਸੇਵਾ ਤੁਸੀਂ ਦਵਾਈਆਂ ਦੀ ਇਸ ਖਾਤੇ 'ਚ ਵੀ ਪਾ ਸਕਦੇ ਹੋ। ਤੁਹਾਡੇ ਦਿੱਤੇ ਕਿਣਕੇ ਨਾਲ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਲੰਗਰ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਕੋਈ ਪ੍ਰੇਮੀ ਲੰਗਰਾਂ 'ਚ ਸਿੱਧੀ ਸੇਵਾ ਪਾਉਣੀ ਚਾਹੁੰਦਾ ਹੋਵੇ, ਕਿਸੇ ਬੱਚੇ ਦੇ ਜਨਮ ਦਿਨ ਦੇ ਸੰਬੰਧ 'ਚ, ਕਿਸੇ ਵੀ ਸੰਬੰਧ 'ਚ, ਆਪ ਜੀ ਅਕਾਊਂਟ ਡਿਟੇਲ ਆ ਰਹੀ, ਸਿੱਧਾ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਦੇ ਅਕਾਊਂਟ ਵਿੱਚ ਆਪਣੀ ਸੇਵਾ ਪਾ ਸਕਦੇ ਹੋ। ਲੰਗਰਾਂ ਲਈ ਸਿੱਧੀ ਸੇਵਾ ਇਸ ਅਕਾਊਂਟ 'ਚ ਭੇਜ ਸਕਦੇ ਹੋ। ਬਾਕੀ ਇੱਥੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ। ਨਾਲ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ ਚੱਲ ਰਹੀ, ਬੱਚਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਤੇ ਨਾਲ ਪਿਆਰਿਓ, ਬਿਲਕੁਲ ਨਾਲ ਜਿਹੜਾ ਦੂਜਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਬੇਜ਼ੁਬਾਨਾਂ ਦਾ ਪੰਛੀਆਂ ਦੇ ਇਲਾਜ ਦਾ ਹਸਪੀਟਲ ਬਣਨਾ ਹੈ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਸਾਰਾ ਇੱਥੇ ਪ੍ਰਬੰਧ, ਸਰਾਂ ਵੀ ਤੇ ਨਾਲ ਗੁਰਦੁਆਰਾ ਸਾਹਿਬ ਵੀ। ਇਹ ਸੇਵਾਵਾਂ ਅਜੇ ਪ੍ਰਾਰੰਭਤਾ ਦੇ ਵੱਲ ਵਧੀਆਂ। ਪਿਤਾ ਜੀ ਨੇ 3ਜਾ ਯੂਨਿਟ ਦਿੱਤਾ, ਜਿਹਦਾ ਨੀਂਹ ਪੱਥਰ ਦਾ ਸਮਾਗਮ ਕੁਝ ਦਿਨ ਪਹਿਲੇ ਹੋਇਆ। TV ਸਕਰੀਨ ਤੇ ਆ ਰਿਹਾ, ਜਦੋਂ ਨੀਂਹ ਰੱਖੀ ਗਈ ਇਸ ਅਸਥਾਨ ਦੀ 3ਰੇ ਯੂਨਿਟ ਦੀ, ਅੱਡਾ ਗੋਪਾਲਪੁਰਾ ਬਟਾਲਾ ਰੋਡ ਵਿਖੇ, ਜਿੱਥੇ ਹਸਪਤਾਲ, ਸਕੂਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਬਣਨੀ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲਣਾ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ। ਇਹ ਨਵੀਂ ਜਗ੍ਹਾ ਦੀ ਅਜੇ ਰਜਿਸਟਰੀ ਹੋਣੀ ਹੈ। 2500 ਰੁਪਏ 1 ਗਜ ਦੀ ਸੇਵਾ ਹੈ। 1-1, 2-2 ਗਜ ਦੀ ਸੇਵਾ ਵੀ ਕਰੋ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਸੀ ਟਰਸਟ ਨੂੰ ਹਰ ਮਹੀਨੇ ਭੇਜਣੀ। TV ਸਕਰੀਨ ਦੇ ਉੱਤੇ ਟਰਸਟ ਦਾ ਅਕਾਊਂਟ ਤੁਹਾਡੇ ਆ ਰਿਹਾ, ਇਹ ਸਕਰੀਨਸ਼ਾਟ ਲੈ ਲਓ। ਪੱਕੇ ਮਹੀਨਾਵਾਰੀ ਮੈਂਬਰ ਬਣ ਜਾਓ ਕਿ ਇੰਨੀ ਸੇਵਾ ਸੀ ਘਲਾਉਣੀ। 113 ਯੂਨਿਟ ਮੈਂ ਕਹਿੰਦਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਬਾਕੀ ਇਹ ਸੇਵਾ ਤੁਸੀਂ ਸਾਨੂੰ Google Pay, Paytm, PhonePe ਵੀ ਕਰ ਸਕਦੇ। ਨੰਬਰ ਆ ਰਿਹਾ 98 150 99 513। ਇਹ ਬੇਨਤੀ ਪ੍ਰਮਾਣ ਕਰਿਓ। ਬਾਕੀ ਇਹ ਕਿਤਾਬ ਦੂਸਰੀ ਆਈ ਹੈ, ਸਾਜਨੋ ਤੂੰ ਮੀਤ ਮੇਰਾ। ਇਹਦੇ ਵਿੱਚ ਤੁਹਾਨੂੰ ਮੋਟੀਵੇਟ ਕਰਨ ਵਾਸਤੇ ਬੜੇ ਪਿਆਰੇ ਬਚਨ ਪਿਤਾ ਜੀ ਨੇ ਕਰਵਾਏ ਨੇ, ਬਖਸ਼ਿਸ਼ ਕਰਕੇ। ਆਪ ਪੜ੍ਹਨ ਵਾਸਤੇ, ਕਿਸੇ ਵੀ ਸੰਬੰਧ ਦੇ ਵਿੱਚ ਅਗਾਂਹ ਵੰਡਣ ਵਾਸਤੇ ਇਹ ਕਿਤਾਬ ਜ਼ਰੂਰ ਮੰਗਵਾਇਓ। ਨੰਬਰ ਸਕਰੀਨ ਤੇ ਆ ਰਿਹਾ। ਇਹ ਬੇਨਤੀਆਂ ਪ੍ਰਮਾਣ ਕਰਿਓ। ਕੱਲ ਫਿਰ ਪਿਤਾ ਜੀ ਕਿਰਪਾ ਕਰਨ, ਤੁਹਾਡੇ ਦੀਦਾਰ ਕਰਾਉਣ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਮੈਂ ਤੁਹਾਡੇ ਤੋਂ ਖਿਮਾ ਮੰਗਦਾ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ
ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।